ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਮਾਂ ਹੁੰਦਾ ਹੈ ਆਪਾਂ ਗੱਲਬਾਤ ਕਰਾਂਗੇ ਬਲਤੇਜ ਸਿੰਘ ਪੰਨੂ ਹੋਰਾਂ ਦੇ ਨਾਲ। ਉਹ ਦੱਸਣਗੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਆ, ਕੀ ਉੱਥੇ ਜਿਹੜੀਆਂ ਸਰਗਰਮੀਆਂ ਆ ਇਲੈਕਸ਼ਨ ਦੇ ਸੰਬੰਧ ਵਿੱਚ ਉੱਥੇ ਕੀ ਚੱਲ ਰਿਹਾ, ਤੇ ਆਪਾਂ ਗੱਲਬਾਤ ਕਰਦੇ ਹਾਂ ਜੀ ਬਲਤੇਜ ਸਿੰਘ ਪੰਨੂ ਹੋਰਾਂ ਦੇ ਨਾਲ। ਸਤਿ ਸ੍ਰੀ ਅਕਾਲ ਬਲਤੇਜ ਸਿੰਘ ਪੰਨੂ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ੍ਰੀ ਅਕਾਲ ਬਲਤੇਜ ਸਿੰਘ ਪੰਨੂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ, ਮਿਹਰਬਾਨੀ। ਤੇ ਜੀ ਬਲਤੇਜ ਸਿੰਘ ਪੰਨੂ ਜੀ, ਆਪਾਂ ਹੁਣ ਤੁਹਾਡੇ ਤੋਂ ਪਤਾ ਕਰਦੇ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਸਰਗਰਮੀਆਂ ਆ ਕੀ ਹੋ ਰਿਹਾ ਆ, ਤੇ ਕਾਫੀ ਜਿਹੜੀਆਂ ਖਬਰਾਂ ਸਾਨੂੰ ਮਿਲਦੀਆਂ ਆ ਕਿ ਕਾਫੀ ਜਿਹੜੀਆਂ ਗਰਮੀ ਵੱਧਦੀ ਜਾਂਦੀ ਆ, ਇਲੈਕਸ਼ਨ ਦੀ ਗਰਮੀ ਵੱਧਦੀ ਜਾਂਦੀ ਆ। ਗੱਲ ਆਪਾਂ ਸ਼ੁਰੂ ਕਰ ਲੈਂਦੇ ਜੀ ਭਗਵੰਤ ਮਾਨ ਤੋਂ। ਜਿਵੇਂ ਭਗਵੰਤ ਮਾਨ ਦੀ ਅਸੀਂ ਖਬਰ ਪੜ੍ਹੀ ਆ ਕਿ ਉਹਨਾਂ ਨੇ ਚੈਲੰਜ ਕੀਤਾ ਆ ਸੁਖਬੀਰ ਬਾਦਲ ਨੂੰ, ਜਿਹੜਾ ਸੁਖਬੀਰ ਬਾਦਲ ਨੇ ਕਿਉਂਕਿ ਬਿਆਨਬਾਜ਼ੀ ਤੇ ਬਹੁਤ ਯਕੀਨ ਰੱਖਦੇ ਬਿਆਨ ਕੀਤਾ ਸੀਗਾ। ਭਗਵੰਤ ਮਾਨ ਸਾਡੇ ਕੋਲ ਆਇਆ ਸੀਗਾ, ਮੈਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਕਰ ਲਓ। ਉਹਦਾ ਕੀ ਮਾਮਲਾ ਭਖਿਆ ਹੋਇਆ ਆ? ਇਸ ਵੇਲੇ ਕਹਿਣ ਨੂੰ ਜੀ ਜਿਹੜੀ ਸੱਤਾਧਾਰੀ ਧਿਰਾ ਉਹ ਕਹੀ ਚੱਲੇ ਕਿ ਸਾਨੂੰ ਆਮ ਆਦਮੀ ਪਾਰਟੀ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਤੁਹਾਨੂੰ ਯਾਦ ਹੋਣਾ ਜਦੋਂ ਫੂਲਕਾ ਸਾਹਿਬ ਤੇ ਇੱਥੋਂ ਆ ਕੇ ਚੋਣ ਲੜਨ ਦਾ ਐਲਾਨ ਕੀਤਾ ਸੀਗਾ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉਦੋਂ ਵੀ ਬੁਖਲਾਹਟ ਦੇ ਵਿੱਚ ਇਹ ਕਹਿ ਦਿੱਤਾ ਸੀ ਕਿ ਉਹ ਤਾਂ ਪੈਸੇ ਲੈਂਦਾ ਰਿਹਾ 1984 ਦੇ ਜਿਹੜਾ ਸਿੱਖ ਕਤਲ ਸੀ ਉਹਨਾਂ ਦੇ ਕੇਸ ਲੜਨ ਲਈ। ਜਦੋਂ ਫੂਲਕਾ ਸਾਹਿਬ ਨੇ ਚੈਲੰਜ ਕੀਤਾ ਸੀਗਾ ਕਿ ਚੱਲ ਗੁਰਦੁਆਰੇ ਚੱਲ ਕੇ ਸਹੁੰ ਚੁੱਕੋ ਜਾਂ ਫਿਰ ਪ੍ਰੂਫ ਲਿਆਓ ਤੇ ਮੈਨੂੰ ਦੱਸੋ ਕਿ ਕਿੱਥੇ ਮੈਂ ਪੈਸੇ ਲਏ ਆ, ਉਹ ਅੱਜ ਤੱਕ ਪ੍ਰੂਫ ਨਹੀਂ ਮਿਲਿਆ, ਨਾ ਉਹਦੇ ਉੱਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਮੁੜ ਕੇ ਕੋਈ ਟਿੱਪਣੀ ਆਈ। ਲੱਗਦਾ ਇਹ ਹੈ ਜੀ ਕਿ ਇੱਧਰ ਵੀ ਭੁੰਡਾ ਦੀ ਖੱਖਰ ਹੀ ਛੇੜ ਲਈ ਹੈ ਸੁਖਬੀਰ ਬਾਦਲ ਹੋਰਾਂ ਨੇ। ਇਹ ਕਹਿ ਸੰਗਰੂਰ ਹਲਕੇ ਦੇ ਵਿੱਚ ਆ ਕੇ ਕਿ ਭਗਵੰਤ ਮਾਨ ਜਿਹੜਾ ਹੈ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਲਈ ਆਇਆ ਸੀਗਾ, ਪਰ ਮੈਂ ਇਸ ਕਰਕੇ ਸ਼ਾਮਲ ਨਹੀਂ ਕੀਤਾ ਕਿ ਉਸ ਬੰਦੇ ਦਾ ਕੋਈ ਸਟੈਂਡ ਨਹੀਂਗਾ। ਇਹਨੂੰ ਹੁਣ ਚੈਲੰਜ ਜਿਹੜਾ ਜੀ ਭਗਵੰਤ ਮਾਨ ਹੋਰਾਂ ਨੇ ਕੀਤਾ, ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਸਹੁੰ ਚੁੱਕਣ ਸੁਖਬੀਰ ਬਾਦਲ ਹੋਰੀ ਕਿਹੜੇ ਲੋਕਾਂ ਦੇ ਰਾਹੀਂ ਤੇ ਕਦੋਂ ਉਹਦੇ ਤੱਕ ਅਪਰੋਚ ਕੀਤੀ ਸੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਲਈ। ਉਲਟਾ ਉਹਨਾਂ ਨੇ ਕਿਹਾ ਕਿ ਮੈਨੂੰ ਇਹਨਾਂ ਦੇ ਬੰਦਿਆਂ ਰਾਹੀਂ ਇਹ ਆਫਰ ਕੀਤੀ ਗਈ ਸੀ ਕਿ ਤੁਹਾਨੂੰ ਅਕਾਲੀ ਦਲ ਦੀ ਟਿਕਟ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈ ਜੇ ਤੁਸੀਂ PPP ਛੱਡ ਦਿਓ, ਜਦੋਂ ਉਹ PPP ਦੇ ਵਿੱਚ ਸੀਗੇ। ਭਗਵੰਤ ਮਾਨ ਹੋਰਾਂ ਨੇ ਕਿਹਾ ਜੇ ਸੁਖਬੀਰ ਬਾਦਲ ਹੋਰੀ ਨਾ ਦੱਸ ਸਕੇ ਤੇ ਫਿਰ ਮੈਂ ਦੱਸੂਗਾ ਕਿ ਕਿਹੜੇ ਲੋਕ ਤੁਹਾਡੇ ਆਏ ਸੀਗੇ ਮੇਰੇ ਕੋਲ ਇਹ ਆਫਰ ਲੈ ਕੇ ਕਿ ਤੁਹਾਨੂੰ ਟਿਕਟ ਅਕਾਲੀ ਦਲ ਦੀ ਤਰਫੋਂ ਦਿੱਤੀ ਜਾ ਸਕਦੀ ਹੈ। ਅਜੇ ਸੁਖਬੀਰ ਬਾਦਲ ਹੋਰਾਂ ਦੀ ਇਹਦੇ ਉੱਤੇ ਕੋਈ ਟਿੱਪਣੀ ਜਿਹੜੀ ਆ ਉਹ ਨਹੀਂ ਆਈ। ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਹੋ ਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਕਿਉਂਕਿ ਸੀਨੀਅਰ ਅਕਾਲੀ ਨੇਤਾ ਨੇ, ਇੱਕਦਮ ਸੁਖਬੀਰ ਬਾਦਲ ਹੋਰਾਂ ਨੂੰ ਲਿਆਉਣਾ ਪੈ ਗਿਆ ਉਹਨਾਂ ਨੂੰ ਇਸ ਹਲਕੇ ਦੇ ਵਿੱਚ, ਕਿਉਂਕਿ ਤੇਜ਼ੀ ਦੇ ਨਾਲ ਹਲਕੇ ਦੇ ਲੋਕਾਂ ਦੇ ਵੱਲੋਂ ਸਵਾਲ ਜਿਹੜੇ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜੇ ਕੀਤੇ ਜਾ ਰਹੇ ਨੇ ਉਹ ਢੀਂਡਸਾ ਪਰਿਵਾਰ ਦੇ ਉੱਤੇ ਹੀ ਕੀਤੇ ਜਾ ਰਹੇ ਨੇ ਕਿ ਲੋਕ ਇਹ ਕਹਿੰਦੇ ਨੇ ਅਸੀਂ ਤਾਂ ਢੀਂਡਸੇ ਨੂੰ ਹਰਾ ਕੇ ਘਰੇ ਭੇਜਦੇ ਆ, ਪਰ ਉਹ ਘਰ ਪਹੁੰਚਣ ਤੋਂ ਪਹਿਲਾਂ ਹੀ ਬਾਦਲ ਸਾਹਿਬ ਨੂੰ ਰਾਜ ਸਭਾ ਦਾ ਮੈਂਬਰ ਲਾਉਂਦੇ। ਜੀ ਬਿਲਕੁਲ, ਕਾਫੀ ਟਾਈਮ ਤੋਂ ਜਿਹੜਾ ਢੀਂਡਸਾ ਪਰਿਵਾਰ ਆ ਇਹ ਪੋਲਿਟਿਕਸ ਦੇ ਵਿੱਚ ਹੈਗਾ ਆ। ਪਤਾ ਨਹੀਂ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਕੀ ਕੁਛ ਇੰਨੇ ਵਧੀਆ ਕੰਮ ਕੀਤੇ ਹੋਣਗੇ ਜਾਂ ਨਹੀਂ। ਤੇ ਅਗਲੀ ਗੱਲਬਾਤ ਜੇ ਕਰੀਏ ਜੀ, ਮੋਦੀ ਨੂੰ ਇੱਕ ਧਮਕੀ ਦਿੱਤੀ ਸੀਗੀ ਕਾਂਗਰਸ ਦੇ, ਉਸ ਦਾ ਕੀ ਬਣਿਆ ਜੀ? ਇਹ ਸਹਾਰਨਪੁਰ ਹਲਕੇ ਤੋਂ ਕਾਂਗਰਸ ਦਾ ਉਮੀਦਵਾਰ ਆ ਇਮਰਾਨ ਮਸੂਦ। ਅੱਛਾ, ਉਮੀਦਵਾਰ ਆ ਇਹ ਜੀ? ਹਾਂਜੀ, ਉਮੀਦਵਾਰ ਆ ਜੀ ਇਹ। ਔਰ ਉਹਨੇ ਇਹ ਗੱਲ ਕਹੀ ਸੀਗੀ ਕਿ ਮੈਂ ਨਰਿੰਦਰ ਮੋਦੀ ਦੇ ਟੋਟੇ ਕਰ ਦਊਂਗਾ। ਔਰ ਇਹ ਮਾਮਲਾ ਜਿਹੜਾ ਸੀਗਾ ਜੀ ਬਹੁਤ ਪੱਕ ਗਿਆ। ਪੁਲਿਸ ਨੇ ਪਰਚਾ ਜਿਹੜਾ ਸੀਗਾ ਇਹਦੇ ਉੱਤੇ ਦਰਜ ਕਰ ਲਿਆ। ਤੜਕ ਸਾਹਿਬ ਜਿਹੜਾ ਜੀ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਇਮਰਾਨ ਮਸੂਦ ਨੂੰ। ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਮਰਾਨ ਨੂੰ 14 ਦਿਨਾਂ ਦੇ ਵਾਸਤੇ ਜੇਲ੍ਹ ਦੇ ਵਿੱਚ ਭੇਜਣ ਦਾ ਹੁਕਮ ਜਿਹੜਾ ਉਹ ਦੇ ਦਿੱਤਾ, ਭਾਵੇਂ ਉਹਦੀ ਜ਼ਮਾਨਤ ਜਿਹੜੀ ਆ ਉਹ ਨਹੀਂ ਹੋਈ। ਥੋੜੇ ਦਿਨ ਇਹ ਜੇਲ੍ਹ ਦੀ ਦਾਲ ਜਿਹੜੀ ਇਹਦੀ ਉਹ ਖਾਊਗਾ ਤੇ ਸ਼ਾਇਦ ਹੋ ਸਕਦਾ ਉਹਦੀ ਸੁਰਤ ਕੁਝ ਟਿਕਾਣੇ ਆ ਜਾਵੇ। ਇਹ ਇਲੈਕਸ਼ਨ ਨੇ ਇਸ ਤਰ੍ਹਾਂ ਦੀ ਜਿਹੜੀ ਧਮਕੀ ਆ ਦੇਣੀ, ਇਹ ਕੋਈ ਤਾਲਿਬਾਨ ਥੋੜੀ ਨੇ ਜੀ ਇੱਥੇ ਜਿਹੜੀਆਂ ਇਲੈਕਸ਼ਨ ਲੜ ਰਹੇ ਨੇ ਕਿ ਜਿਹੜੀਆਂ ਬੰਦੂਕਾਂ ਦੇ ਨਾਲ ਜਾਂ ਫਿਰ ਕਿਰਪਾਨਾਂ ਦੇ ਨਾਲ ਲੜੀਆਂ ਜਾਣੀਆਂ ਨੇ। ਇਹਦੇ ਕੁਝ ਹੱਦਾਂ ਜਿਹੜੀਆਂ ਪਾਰ ਕੀਤੀਆਂ ਸੀਗੀਆਂ, ਸ਼ਾਇਦ ਉਹਦੀ ਵਜ੍ਹਾ ਕਰਕੇ ਇਮਰਾਨ ਮਸੂਦ ਜਿਹੜਾ ਜੀ ਉਹਨੂੰ ਇਹ ਭੁਗਤਣਾ ਪੈ ਰਿਹਾ। 14 ਦਿਨ ਦੇ ਉਹਨੂੰ ਜੇਲ੍ਹ ਦੇ ਵਿੱਚ ਭੇਜਣ ਦੇ ਵਾਸਤੇ ਕਿਹਾ ਜੀ ਅਦਾਲਤ। ਹਾਂਜੀ, ਇਮਰਾਨ ਮਸੂਦ ਜੋ ਕਿ ਇੱਕ ਉਮੀਦਵਾਰ ਆ, ਤੇ ਬਿਲਕੁਲ ਜੀ ਇਹੋ ਜਿਹੀਆਂ ਜਿਹੜੀਆਂ ਧਮਕੀਆਂ ਆ ਉਹਨਾਂ ਦਾ ਖਮਜਾਨਾ ਤੇ ਭੁਗਤਣਾ ਹੀ ਪੈਂਦਾ ਆ, ਜਿਹੜਾ ਵੀ ਕੋਈ ਮਰਜ਼ੀ ਹੋਵੇ। ਅਤੇ ਜਿਹੜੀ ਅਗਲੀ ਗੱਲ ਕਰਦੇ ਜੀ, ਚੰਦੂ ਮਾਜਰਾ ਨੇ ਵੀ ਅੰਬਿਕਾ ਸੋਨੀ ਨੂੰ ਕਿਹਾ ਸੀਗਾ ਕੁਝ ਜਿਹੜੇ ਸ਼ਬਦ ਬੋਲੇ ਸੀਗੇ ਜਿਹੜੇ ਨਹੀਂ ਸੀ ਸੋਭਦੇ, ਤੇ ਉਹ ਵੀ ਪਤਾ ਲੱਗਾ ਸੀ ਕਿ ਉਹ ਮਾਮਲਾ ਜਿਹੜਾ ਚੋਣ ਕਮਿਸ਼ਨ ਦੇ ਕੋਲ ਚਲੇ ਗਿਆ ਜੀ। ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇੱਕ ਚੋਣ ਜਲਸਾ ਜਿਹੜਾ ਸੀਗਾ ਜੀ ਉਹਦੇ ਵਿੱਚ ਸੰਬੋਧਨ ਕਰਦਿਆਂ ਉਹਨਾਂ ਨੇ ਜਿਹੜੀ ਕਾਂਗਰਸ ਦੇ ਉਮੀਦਵਾਰ ਨੇ ਜੀ ਅਨੰਦਪੁਰ ਸਾਹਿਬ ਤੋਂ ਅੰਬਿਕਾ ਸੋਨੀ, ਉਹਨਾਂ ਨੂੰ ਬੁੱਢੀ ਕਿਹਾ ਸੀਗਾ, 72 ਸਾਲਾਂ ਦੀ ਬੁੱਢੀ ਕਿਹਾ ਸੀਗਾ ਕਿ ਉਹਨੇ ਉੱਥੇ ਆ ਕੇ ਚੋਣ ਜਿਹੜੀ ਆ ਉਹ ਕੀ ਲੜਨੀ ਹੈ। ਦੇਖਿਆ ਜਾਵੇ ਤੇ ਚੰਦੂ ਮਾਜਰਾ ਹੋਰੀ ਵੀ ਨੇੜੇ ਤੇੜੇ ਤਾਂ ਹੋਣੇ ਨੇ ਇਸ ਉਮਰ ਦੇ, ਜੇ ਬਹੁਤ ਜ਼ਿਆਦਾ ਫਰਕ ਨਹੀਂ ਤਾਂ
ਨਾ ਵੀ ਹੋਣ ਤਾਂ ਏਦਾਂ ਦੀ ਗੱਲ ਜਿਹੜੀ ਹੈ ਜੀ ਉਹ ਕਹਿ ਦੇਣੀ ਆਈ ਥਿੰਕ ਇਹ ਅਪਮਾਨ ਵਾਲੀ ਗੱਲ ਹੈ ਜੀ। ਕਿਸੇ ਵੀ ਔਰਤ ਨੂੰ ਜਿਹੜਾ ਦੀ ਖਾਸ ਤੌਰ ਉੱਤੇ ਕਹਿ ਦੇਣਾ, ਉਹ ਵੀ ਉਸ ਬੰਦੇ ਦੇ ਵੱਲੋਂ ਜਿਹੜਾ ਕਿ ਇੱਕ ਉਸ ਪਾਰਟੀ ਦਾ ਉਮੀਦਵਾਰ ਹੈ ਜਿਹੜੀ ਪੰਥਕ ਕਹਾਉਂਦੀ ਹੈ, ਤੇ ਉਦੋਂ ਵੱਧ ਇਹ ਹਲਕਾ ਜਿਹੜਾ ਜੀ ਸ੍ਰੀ ਅਨੰਦਪੁਰ ਸਾਹਿਬ ਧਾਰਮਿਕ ਹਲਕੇ ਵਜੋਂ ਜਾਣਿਆ ਜਾਂਦਾ ਜੀ। ਇਹ ਧਰਤੀ ਜਿਹੜੀ ਹੈ ਜੀ ਮਹਾਨ ਧਰਤੀ ਹੈ, ਉੱਥੇ ਇਹੋ ਜਿਹੀ ਗੱਲ ਜਿਹੜੀ ਕਹਿ ਦੇਣੀ ਚੰਦੂ ਮਾਜਰੇ ਦੇ ਵੱਲੋਂ। ਇਹ ਮਾਮਲਾ ਜਿਹੜਾ ਜੀ ਹੁਣ ਮੁੱਖ ਚੋਣ ਅਫਸਰ ਜਿਹੜਾ ਜੀ ਉਹਨੇ ਨੋਟਿਸ ਲਿਆ ਜੀ। ਮੋਹਾਲੀ ਦੇ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਜਿਹੜੀ ਹੈ ਜੀ ਇਸ ਮਾਮਲੇ ਦੇ ਉੱਤੇ ਤਲਬ ਜਿਹੜੀ ਹੈ ਉਹ ਕੀਤੀ ਹੈ। ਮੈਂ ਇਹ ਵੀ ਦੱਸਦਾ ਕਿ ਇਹਦੇ ਵਿੱਚ ਚੰਦੂ ਮਾਜਰਾ ਵੀ ਕੁਝ ਹੱਦਾਂ ਜ਼ਿਆਦੀਆਂ ਹੀ ਪਾਰ ਕਰ ਗਏ ਸਨ। ਉਹਨਾਂ ਜਿੱਥੇ ਅੰਬਿਕਾ ਸੋਨੀ ਨੂੰ 72 ਸਾਲਾਂ ਦੀ ਬੁੱਢੀ ਕਿਹਾ ਸੀਗਾ, ਬਾਕੀ ਕਾਂਗਰਸੀਆਂ ਨੂੰ ਇਹ ਕਿਹਾ ਸੀਗਾ ਕਿ ਇਹ ਤਾਂ ਜਾਨਵਰ ਨੇ ਜਿਹੜੇ ਤੁਰੇ ਫਿਰਦੇ ਨੇ। ਤੇ ਦੋ ਗੱਲਾਂ ਜਿਹੜੀਆਂ ਨੇ ਇਹਦੀ ਗੰਭੀਰਤਾ ਨੂੰ ਦੇਖਦਾ ਹੋਇਆ ਹੁਣ ਮੁੱਖ ਚੋਣ ਜਿਹੜਾ ਅਫਸਰ ਹੈ ਜੀ ਉਹਨੇ ਇਹ ਪੂਰੀ ਦੀ ਪੂਰੀ ਰਿਪੋਰਟ ਜਿਹੜੀ ਹੈ ਉਹ ਤਲਬ ਕਰ ਲਈ ਹੈ, ਜਿਹੜੀ ਕਿ ਮੁਸ਼ਕਲ ਖੜੀ ਕਰ ਸਕਦੀ ਹੈ ਚੰਦੂ ਮਾਜਰਾ ਦੇ ਵਾਸਤੇ। ਬਿਲਕੁਲ ਜੀ, ਜਿਵੇਂ ਤੁਸੀਂ ਚੰਦੂ ਮਾਜਰਾ ਦੀ ਕੀਤੀ ਹੈ ਗੱਲ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਇਹਨਾਂ ਦੀ ਪਾਰਟੀ ਆ, ਇਹਨਾਂ ਨੂੰ ਕਦੀ ਵੀ ਕਿਸੇ ਨੇ ਸਵਾਲ ਨਹੀਂ ਸੀ ਕੀਤੇ ਜਾਂ ਕੋਈ ਵੀ ਕਿਸੇ ਨੇ ਮੋੜਮਾ ਜਵਾਬ ਨਹੀਂ ਸੀ ਦਿੱਤਾ। ਪਰ ਇੱਕ ਜਿਹੜੀਆਂ ਹੱਦਾਂ ਬੰਨੇ ਪਾਰ ਕਰ ਗਿਆਂ ਦੀ ਤੁਸੀਂ ਗੱਲ ਕੀਤੀ, ਕੋਈ ਸਿਆਣਪ ਵਾਲੀ ਗੱਲ ਨਹੀਂ ਹੈਗੀ ਕਿ ਇਸ ਤਰ੍ਹਾਂ ਦੇ ਜਿਹੜੇ ਆ ਅਪਮਾਨਜਨਕ ਜਿਹੜੇ ਸ਼ਬਦ ਆ ਉਹ ਬੋਲਣੇ। ਅਗਲੀ ਗੱਲ ਕਰਦੇ ਆ ਜੀ ਕੈਪਟਨ ਅਮਰਿੰਦਰ ਸਿੰਘ ਦੀ, ਜਿਨ੍ਹਾਂ ਨੇ 1984 ਦਾ ਸਾਕਾ ਨੀਲਾ ਤਾਰਾ ਦਾ ਜਿਹੜਾ ਉਸ ਟਾਈਮ ਦਾ ਮਸਲਾ ਆ, ਉਸ ਮਾਮਲੇ ਦੇ ਬਹੁਤ ਭਖਾਇਆ ਹੋਇਆ ਉੱਤੇ ਬਿਆਨ ਤੇ ਬਿਆਨ ਦਾਗ ਰਹੇ ਆ ਕਿ ਉਸ ਦਾ ਜਵਾਬ ਦੇ ਰਹੇ ਆ ਉਹਨਾਂ ਦੇ। ਤੁਹਾਨੂੰ ਯਾਦ ਹੋਣਾ ਜੀ ਕੁਝ ਹਫ਼ਤੇ ਪਹਿਲਾਂ ਇਹ ਮਾਮਲਾ ਬੜਾ ਭਖਿਆ ਸੀਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਤੱਥਾਂ ਸਹਿਤ ਕੁਝ ਗੱਲਾਂ ਸਾਹਮਣੇ ਲਿਆਂਦੀਆਂ ਸੀ। ਹੁਣ ਤੱਕ ਤਾਂ ਪ੍ਰਕਾਸ਼ ਸਿੰਘ ਬਾਦਲ ਹੋਰੀ ਇਹ ਗੱਲ ਕਹਿ ਕੇ ਝੂਠ ਹੀ ਬੋਲਦੇ ਰਹੇ ਨਾ, ਮੈਂ 17 ਸਾਲ ਜੇਲ੍ਹ ਕੱਟੀ ਹੈ। ਉਹਨਾਂ ਨੇ ਕਿਹਾ ਸੀਗਾ ਕਿ ਰਿਕਾਰਡ ਲਿਆਂਦਾ ਜਾਵੇ ਕਿ ਕਿੱਥੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ 17 ਸਾਲ ਜੇਲ੍ਹ ਕੱਟੀ ਹੈ। ਜਦੋਂ ਮਾਮਲਾ ਸਾਕਾ ਨੀਲਾ ਤਾਰਾ ਵਾਲਾ ਆਇਆ ਸੀਗਾ, ਉਹਨਾਂ ਨੇ ਕਿਹਾ ਕਿ ਮੈਨੂੰ ਤਾਂ ਜੇਲ੍ਹ 'ਚ ਸੁੱਟਤਾ ਸੀਗਾ, ਪਰ ਬਾਅਦ ਦੇ ਵਿੱਚ ਸਾਰੀ ਕਹਾਣੀ ਸਾਹਮਣੇ ਆਈ। ਉਹ ਤਾਂ ਆਪਣੇ ਪਿੰਡ ਸੀ। ਜਦੋਂ ਸਾਰੇ ਜਥੇਦਾਰਾਂ ਨੂੰ ਸੱਦਿਆ ਗਿਆ ਸੀਗਾ, ਅਕਾਲੀ ਲੀਡਰਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਸੱਦਿਆ ਗਿਆ ਸੀਗਾ, ਤੇ ਇੱਕ ਜਿਹੜੇ ਗੁਰਚਰਨ ਸਿੰਘ ਟੌਹੜਾ ਸਨ ਉਹ ਤਾਂ ਪਟਿਆਲੇ ਤੋਂ ਤੁਰ ਕੇ ਅੰਮ੍ਰਿਤਸਰ ਪਹੁੰਚ ਗਏ, ਪਰ ਪਿੰਡੋਂ ਚੱਲ ਕੇ ਪ੍ਰਕਾਸ਼ ਸਿੰਘ ਬਾਦਲ ਹੋਰੀ ਦਰਬਾਰ ਸਾਹਿਬ ਨਹੀਂ ਸਨ ਪਹੁੰਚੇ। ਇੱਥੋਂ ਸਵਾਲ ਖੜਾ ਹੁੰਦਾ ਹੈ ਕਿ ਉਹਨਾਂ ਨੂੰ ਪਤਾ ਸੀਗਾ ਇਸ ਸਭ ਕਾਸੇ ਦਾ। ਕੁਝ ਚਿੱਠੀਆਂ ਵੀ ਸਾਹਮਣੇ ਆਈਆਂ ਸਨ ਜਿਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਜੀ ਕਿ ਸ਼ਾਇਦ ਬਾਦਲ ਸਾਹਿਬ ਨੇ ਜਿਹੜਾ ਕੇਂਦਰ ਦੀ ਸਰਕਾਰ ਨੂੰ ਕੁਝ ਲੁਕਵੀਆਂ ਚਿੱਠੀਆਂ ਉਦੋਂ ਲਿਖੀਆਂ ਸਨ ਕਿ ਇੱਥੇ ਕਾਬੂ ਕਰਨ ਦੇ ਵਾਸਤੇ ਇਹੋ ਜਿਹਾ ਆਪਰੇਸ਼ਨ ਜਿਹੜਾ ਜੀ ਉਹ ਕੀਤਾ ਜਾਣਾ ਚਾਹੀਦਾ। ਇਹ ਮਾਮਲਾ ਹੁਣ ਇੱਕ ਵਾਰੀ ਫੇਰ ਭਖ ਪਿਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਅੰਮ੍ਰਿਤਸਰ ਤੋਂ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਮਾਮਲੇ ਦੇ ਉੱਤੇ ਇੱਕ ਤੱਥ ਖੋਜ ਕਮਿਸ਼ਨ ਜਿਹੜਾ ਉਹ ਬਣਾਇਆ ਜਾਣਾ ਚਾਹੀਦਾ ਤਾਂ ਕਿ ਇਹਦੇ ਵਿੱਚ ਅਕਾਲੀਆਂ ਦੀ ਭੂਮਿਕਾ ਜਿਹੜੀ ਆ ਉਹ ਕੀ ਰਹੀ ਸਾਕਾ ਨੀਲਾ ਤਾਰਾ ਦੇ ਵਾਸਤੇ ਔਰ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਸੀ, ਇਹ ਜਿਹੜਾ ਸਾਰਾ ਕੁਝ ਸਾਹਮਣੇ ਆਉਣਾ ਚਾਹੀਦਾ। 1984 ਦੇ ਵਿੱਚ ਵਾਪਰਿਆ ਇਹ ਜਿਹੜਾ ਸਾਕਾ ਨੀਲਾ ਤਾਰਾ ਸੀਗਾ, ਇਸ ਮਾਮਲੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨਾਂ ਦੇ ਵਿੱਚ ਅਰੁਣ ਜੇਤਲੀ ਨੂੰ ਵੀ ਸਵਾਲ ਜਿਹੜੇ ਉਹ ਖੜੇ ਕੀਤੇ ਸਨ ਕਿ ਜੇਤਲੀ ਸਾਹਿਬ ਇਹ ਦੱਸਣ ਕਿ ਇਸ ਮਾਮਲੇ ਦੇ ਉੱਤੇ ਉਹਨਾਂ ਦਾ ਕੀ ਕਹਿਣਾ। ਉਹਨਾਂ ਨੇ ਇਹ ਕਹਿ ਕੇ ਪੱਲਾ ਛੁਡਾਇਆ ਸੀਗਾ ਕਿ ਜੋ ਪੰਜਾਬ ਭਾਜਪਾ ਦਾ ਕਹਿਣਾ ਹੈ ਉਹੀ ਮੇਰਾ ਕਹਿਣਾ, ਕਿਉਂਕਿ ਕਪਤਾਨ ਹੋਰਾਂ ਨੇ ਇਹ ਵੀ ਸਵਾਲ ਖੜਾ ਕੀਤਾ ਸੀਗਾ ਕਿ ਜਿਹੜੇ ਤੁਹਾਡੇ ਸੀਨੀਅਰ ਨੇਤਾ ਨੇ ਲਾਲ ਕ੍ਰਿਸ਼ਨ ਅਡਵਾਨੀ, ਉਹਨਾਂ ਦੀ ਜਿਹੜੀ ਕਿਤਾਬ ਹੈ ਮਾਈ ਕੰਟਰੀ ਮਾਈ ਲਾਈਫ, ਉਹਦੇ ਵਿੱਚ ਉਹਨਾਂ ਨੇ ਸਾਕਾ ਨੀਲਾ ਤਾਰਾ ਦਾ ਜ਼ਿਕਰ ਕੀਤਾ ਔਰ ਇਹ ਵੀ ਆਖਿਆ ਕਿ ਮੈਂ ਹੀ ਇੰਦਰਾ ਗਾਂਧੀ ਨੂੰ ਬਾਰ-ਬਾਰ ਜ਼ੋਰ ਪਾਇਆ ਸੀਗਾ ਕਿ ਇਸ ਤਰ੍ਹਾਂ ਦਾ ਆਪਰੇਸ਼ਨ ਜਿਹੜਾ ਉਹ ਹੋਣਾ ਚਾਹੀਦਾ। ਤੇ ਉਹਨਾਂ ਨੇ ਇਹ ਵੀ ਲਿਖਿਆ ਕਿ ਜਦੋਂ ਹੋਇਆ ਸੀਗਾ ਤੇ ਮੈਂ ਫਿਰ ਤਾਰੀਫ ਜਿਹੜੀ ਆ ਉਹ ਵੀ ਇੰਦਰਾ ਗਾਂਧੀ ਦੀ ਕੀਤੀ ਸੀ। ਇਸ ਮਾਮਲੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਜੀ ਉਹ ਫਸਦੀ ਨਜ਼ਰ ਆਉਂਦੀ ਆ। ਇੱਕ ਦੂਸਰੀ ਗੱਲ ਇਹ ਕਿ ਆਉਂਦੇ ਦਿਨਾਂ ਦੇ ਵਿੱਚ ਸ਼ਾਇਦ ਇਹ ਮਾਮਲਾ ਹੋਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਭਖੂਗਾ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਹੋਰ ਪੱਤਾ ਜਿਹੜਾ ਜੀ ਖੇਡਿਆ, ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਕਾਫੀ ਤਾਰੀਫ ਕੀਤੀ ਹੈ। ਇਹ ਆਖਿਆ ਕਿ ਇੱਕ ਚੰਗੇ ਸੰਸਦ ਮੈਂਬਰ ਸੀਗੇ ਤੇ ਅੰਮ੍ਰਿਤਸਰ ਦੇ ਲੋਕਾਂ ਦੇ ਵਾਸਤੇ ਉਹ ਗੱਲ ਵੀ ਕਰਦੇ ਸੀਗੇ, ਪਰ ਉਸ ਬੰਦੇ ਦੀ ਚੱਲੀ ਨਹੀਂ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਪਟਿਆਲੇ ਤੋਂ ਨੇ ਤੇ ਜਿਹੜੇ ਨਵਜੋਤ ਸਿੰਘ ਸਿੱਧੂ ਹੋਰੀ ਵੀ ਪਟਿਆਲੇ ਤੋਂ ਨੇ। ਮੈਂ ਇਹ ਵੀ ਦੱਸਦਾ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸਨ ਜੀ ਉਹ ਜਿਹੜੇ ਟਕਸਾਲੀ ਕਾਂਗਰਸੀ ਨੂੰ ਉਹ ਕਹੇ ਜਾਂਦੇ ਨੇ। ਜੇ ਕਿਤੇ ਇਹ ਅੰਦਰ ਖਾਤੇ ਨੇੜਤਾ ਥੋੜੀ ਹੋ ਗਈ ਤਾਂ ਸਿੱਧੂ ਧੜਾ ਜੇਕਰ ਭੁਗਤਦਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਤਾਂ ਜੇਤਲੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਂ ਵੱਡੀਆਂ ਉਹਦਾ ਸਾਹਮਣਾ ਕਰਨਾ ਪੈ ਸਕਦਾ ਜੀ। ਤੇ ਜੇ ਅਗਲੀ ਗੱਲ ਕਰਦੇ ਹਾਂ ਜੀ, ਅਗਲੀ ਗੱਲ ਕਰੀਏ ਇੱਕ ਘਟਾਲਾ ਸੀਗਾ ਜੀ 500 ਕਰੋੜ ਦਾ, ਉਹਦਾ ਕੀ ਬਣਿਆ? ਘਟਾਲੇ ਹੁੰਦੇ ਹੀ ਏਡੇ ਨੇ ਜੀ। ਜਿਹੜੇ ਛੋਟਾ ਮੋਟਾ ਘਟਾਲਾ ਉਹਨੂੰ ਤਾਂ ਇੱਥੇ ਕੋਈ ਪੁੱਛਦਾ ਹੀ ਨਹੀਂ। ਅਗਲਾ ਕਹਿੰਦਾ 5 ਕਰੋੜ ਦਾ ਘਟਾਲਾ ਵੀ ਕੋਈ ਘਟਾਲਾ ਹੁੰਦਾ, ਜਿੰਨੀ ਦੇਰ ਤੱਕ 500 ਕਰੋੜ ਦਾ ਨਹੀਂ ਹੁੰਦਾ ਉਨੀ ਦੇਰ ਤੱਕ ਘਟਾਲਾ ਜਿਹੜਾ ਉਹ ਮੰਨਿਆ ਹੀ ਨਹੀਂ ਜਾਂਦਾ ਜੀ।
ਇਹ ਜਿਹੜਾ ਘੁਟਾਲਾ ਹੋਇਆ ਸੀਗਾ ਜੀ ਇੱਥੇ ਪੰਜਾਬ ਦੇ ਵਿੱਚ ਹੀ ਹੋਇਆ ਸੀਗਾ, ਔਰ 500 ਕਰੋੜ ਰੁਪਈਏ ਦੇ ਇਸ ਘੁਟਾਲੇ ਦੇ ਸਬੰਧ ਦੇ ਵਿੱਚ ਜਿਹੜੀ ਹੈ ਜੀ ਜਾਂਚ ਉਹ ਈਡੀ ਦੇ ਵੱਲੋਂ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਉਹਦੇ ਵੱਲੋਂ ਕੀਤੀ ਜਾ ਰਹੀ ਹੈ। ਇਹ ਫੰਡ ਜਿਹੜਾ ਪੰਜਾਬ ਵੈਟ ਰਿਫੰਡ ਘੁਟਾਲਾ ਸੀਗਾ ਜੀ, ਇਹਦੇ ਵਿੱਚ ਇੱਦਾਂ ਹੋਇਆ ਸੀਗਾ ਜੀ ਕਿ ਕਿਉਂਕਿ ਜਿਹੜਾ ਵੈਟ ਵਾਪਸ ਲੈਣਾ ਹੁੰਦਾ ਹੈ ਫਰਜ਼ੀ ਕੰਪਨੀਆਂ ਬਣਾ ਕੇ, ਔਰ ਇਹ ਕਿਹਾ ਗਿਆ ਸੀਗਾ ਜੀ ਕਿ ਇੰਨੇ ਕਰੋੜ ਮਾਲ ਜਿਹੜਾ ਜੀ ਭੇਜ ਦਿੱਤਾ ਬੰਗਲਾਦੇਸ਼, ਇੰਨੇ ਕਰੋੜ ਦਾ ਭੇਜ ਦਿੱਤਾ ਪਾਕਿਸਤਾਨ। ਜਦੋਂ ਉਹਦੇ ਵਿੱਚੋਂ ਜਾਂਚ ਸਾਹਮਣੇ ਆਈ ਤੇ ਜਿਹੜਾ ਟਰੱਕ ਇੱਕ ਭਰ ਕੇ ਸਮਾਨ ਦਾ ਲੁਧਿਆਣੇ ਤੋਂ ਤੁਰਦਾ ਬੰਗਲਾਦੇਸ਼ ਦੇ ਵਾਸਤੇ ਸਵੇਰੇ 9 ਵਜੇ, ਉਹਨੂੰ ਸ਼ਾਮੀ 4 ਵਜੇ ਬੰਗਲਾਦੇਸ਼ 'ਚ ਖਾਲੀ ਹੁੰਦਾ ਦਿਖਾਇਆ ਜੀ। ਉਹ ਪਤਾ ਨਹੀਂ ਉੱਡ ਕੇ ਗਿਆ ਜਹਾਜ਼, ਜਿਹੜਾ ਜਹਾਜ਼ ਵਾਂਗੂ ਜਿਹੜਾ ਟਰੱਕ ਸੀਗਾ, ਕਿਵੇਂ ਉਹ ਬੰਗਲਾਦੇਸ਼ ਕੁਝ ਘੰਟਿਆਂ 'ਚ ਪਹੁੰਚ ਗਿਆ, ਜਦੋਂ ਕਿ ਲੁਧਿਆਣੇ ਤੋਂ ਚੱਲ ਕੇ ਪਾਕਿਸਤਾਨ ਸਰਹੱਦ ਤੱਕ ਵੀ ਇੰਨੇ ਸਮੇਂ ਦੇ ਵਿੱਚ ਜਿਹੜਾ ਉਹ ਮਸੀਂ ਪਹੁੰਚਦਾ। ਉੱਥੋਂ ਇਹ ਸਭ ਕੁਝ ਸਾਹਮਣੇ ਆਇਆ ਜੀ ਕਿ ਇਹ ਕੰਪਨੀਆਂ ਉਹ ਨੇ ਜਿਹੜੀਆਂ ਦੂਜੇ ਮੁਲਕਾਂ ਦੇ ਵਿੱਚ ਕੁਝ ਮਾਲ ਬਣਾ ਕੇ ਫਰਜ਼ੀ ਭੇਜੀ ਜਾ ਰਹੀਆਂ ਨੇ, ਕਾਗਜ਼ ਤਿਆਰ ਕਰਕੇ, ਔਰ ਇਹ ਕਹਿ ਰਹੀਆਂ ਨੇ ਕਿ ਕਿਉਂਕਿ ਵੈਟ ਦੇ ਉੱਤੇ ਰਿਫੰਡ ਮਿਲਦਾ ਤੇ ਸਾਨੂੰ ਜਿਹੜਾ ਵੈਟ ਤੇ ਰਿਫੰਡ ਦੇ ਦਿਓ, ਅਸੀਂ ਇੱਥੇ ਜਿਹੜਾ ਸਮਾਨ ਭੇਜਿਆ। 500 ਕਰੋੜ ਰੁਪਈਏ ਦਾ ਇਹ ਵੈਲਿਊ ਐਡਿਡ ਟੈਕਸ ਘੁਟਾਲਾ ਜਿਹੜਾ ਸੀਗਾ ਜੀ, ਹੁਣ ਇਹਦੀ ਜਾਂਚ ਜਿਹੜੀ ਹੈ ਜੀ ਉਹ ਸ਼ੁਰੂ ਹੋ ਗਈ ਹੈ। ਲੁਧਿਆਣਾ, ਖੰਨਾ, ਮੰਡੀ, ਗੋਬਿੰਦਗੜ੍ਹ ਦੇ ਕਾਰੋਬਾਰੀ ਜਿਹੜੇ ਨੇ ਜੀ ਉਹਨਾਂ ਦੇ ਉੱਤੇ ਸ਼ਿਕੰਜਾ ਜਿਹੜਾ ਹੈ ਜੀ ਫੇਮਾ ਦੀ ਉਲੰਘਣਾ ਦੇ ਤਹਿਤ ਕੱਸਿਆ ਜਾ ਰਿਹਾ, ਔਰ ਇਹਦੇ ਵਿੱਚ ਕਾਫੀ ਵੱਡੇ ਕੁਝ ਵਪਾਰੀ ਜਿਹੜੇ ਨੇ ਉਹਨਾਂ ਦੇ ਨਾਮ ਸਾਹਮਣੇ ਆਉਣ ਦੀ ਉਮੀਦ ਹੈ ਜੀ। ਜੀ ਬਿਲਕੁਲ, ਘਟਾਲਾ ਵੀ ਬਹੁਤ ਵੱਡਾ ਸੀ। ਸਹੀ ਗੱਲ ਆ ਕਿ 500 ਕਰੋੜ ਦਾ ਘਟਾਲਾ ਆ ਤੇ ਉਹਦੀ ਗੱਲ ਸਾਹਮਣੇ ਆਉਣ ਵਾਲੀ ਆ। ਬੜਾ ਇੰਟਰਸਟਿੰਗ ਹੈ ਜੀ ਇਹ ਵੀ। ਤੇ ਅਗਲੀ ਗੱਲ ਕਰੀਏ ਜੀ ਦਵਿੰਦਰਪਾਲ ਸਿੰਘ ਭੁੱਲਰ, ਕਿ ਉਹਨਾਂ ਦਾ ਜਿਹੜਾ ਪਤਾ ਲੱਗਾ ਸੀਗਾ ਕਿ ਉਹ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹੈ ਕਿ ਉਹਨਾਂ ਨੂੰ ਉਮਰ ਕੈਦ ਜਿਹੜੀ ਆ ਉਹ ਹੋ ਸਕਦੀ ਆ, ਉਹਨਾਂ ਨੂੰ ਫਾਂਸੀ ਨਹੀਂ ਦਿੱਤੀ ਜਾਊਗੀ, ਤੇ ਉਸ ਤੋਂ ਅੱਗੇ ਉਹਦੀ ਕੀ ਕਾਰਵਾਈ ਹੋਈ ਹੈ ਜੀ ਇਹਦੇ ਉੱਤੇ? ਸਾਡੇ ਇੱਥੇ ਮੁਤਾਬਕ ਕੱਲ ਨੂੰ ਭਾਵ ਕਿ ਸੋਮਵਾਰ ਨੂੰ ਤੁਹਾਡੇ ਤੋਂ ਅਜੇ ਜਿਹੜੀ ਹੈ ਜੀ ਉਹ ਸੈਟਰਡੇ ਨਾਈਟ ਹੈ, ਤੇ ਜਿਹੜੇ ਦਵਿੰਦਰਪਾਲ ਸਿੰਘ ਭੁੱਲਰ ਹੋਰੀ ਨੇ ਜੀ 1993 ਚ ਜਿਹੜਾ ਬੰਬ ਧਮਾਕੇ ਸੰਬੰਧੀ ਜਿਹੜਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀਗੀ, ਇਸ ਮਾਮਲੇ ਦੇ ਉੱਤੇ ਹੁਣ ਕੇਂਦਰ ਦੀ ਸਰਕਾਰ ਨੇ ਵੀ ਲਿਖ ਕੇ ਦੇ ਦਿੱਤਾ। ਆਪਾਂ ਪਹਿਲਾਂ ਇਹ ਸਾਂਝੀ ਕਰ ਚੁੱਕੇ ਹਾਂ ਖਬਰ। ਤੋਂ ਹੁਣ ਭਾਰਤ ਦੇ ਮੁੱਖ ਜੱਜ ਜਸਟਿਸ ਪੀ ਸਦਾ ਸ਼ਿਵਮ ਦੀ ਅਗਵਾਈ ਵਾਲਾ ਜਿਹੜਾ 4 ਮੈਂਬਰੀ ਬੈਂਚ ਹੈ ਜੀ, ਜਿਹਦੇ ਵਿੱਚ ਜਸਟਿਸ ਆਰ ਐਮ ਲੋਢਾ, ਜਸਟਿਸ ਐਚ ਐਸ ਦੱਤੂ ਤੇ ਜਸਟਿਸ ਐਸ ਜੇ ਮੁਖਾਪਾਧੇ ਸ਼ਾਮਲ ਨੇ ਜੀ, ਇਹ ਫੈਸਲਾ ਸੋਮਵਾਰ ਨੂੰ ਜਿਹੜਾ ਇਸ ਮਾਮਲੇ ਦੇ ਉੱਤੇ ਦੇਣਗੇ। ਇਹ ਫੈਸਲਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੇ ਹੱਕ ਦੇ ਵਿੱਚ ਆਊਗਾ ਜੀ। ਉਹਦਾ ਰੀਜ਼ਨ ਜਿਹੜਾ ਇਹ ਹੈ ਕਿ ਇਹਦੇ ਮਾਮਲੇ ਦੇ ਵਿੱਚ ਪਹਿਲਾਂ ਵੀ ਸੁਪਰੀਮ ਕੋਰਟ ਜਿਹੜਾ ਜੀ ਉਹ ਫਾਂਸੀ ਦੀ ਸਜ਼ਾ ਉਮਰ ਕੈਦ ਦੇ ਵਿੱਚ ਬਦਲ ਚੁੱਕਾ ਹੈ ਰਾਜੀਵ ਗਾਂਧੀ ਦੇ ਹਤਿਆਰਿਆਂ ਦੀ। ਪਰ ਭੁੱਲਰ ਹੋਰਾਂ ਵਾਲਾ ਮਾਮਲਾ ਉਹਦੇ ਨਾਲੋਂ ਥੋੜਾ ਡਿਫਰੈਂਟ ਹੈ। ਇਸ ਕਰਕੇ ਡਿਫਰੈਂਟ ਹੈ ਕਿ ਉਹਨਾਂ ਦੀ ਜਿਹੜੀ ਮੈਡੀਕਲ ਜਾਂਚ ਦੀ ਰਿਪੋਰਟ ਵੀ ਸਬਮਿਟ ਹੋਈ ਹੈ, ਜਿਹੜੀ ਕਿ ਏਮਜ਼ ਵੱਲੋਂ ਕੀਤੀ ਗਈ ਸੀ ਕਿ ਉਹਨਾਂ ਦੀ ਦਿਮਾਗੀ ਹਾਲਤ ਜਿਹੜੀ ਹੈ ਉਹ ਬਿਲਕੁਲ ਸਹੀ ਨਹੀਂ ਹੈ। ਇਸ ਗੱਲ ਦੀ ਵੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਜੀ ਕਿ ਮਾਫ ਕਰਨਾ, ਜਿਹੜਾ ਸੁਪਰੀਮ ਕੋਰਟ ਹੈ ਸ਼ਾਇਦ ਉਹ ਕੁਝ ਸਟੈਪ ਅੱਗੇ ਜਾ ਕੇ ਜਿਹੜਾ ਜੀ ਫੈਸਲਾ ਦੇਵੇ, ਜਾਂ ਉਹ ਕੇਂਦਰ ਦੀ ਸਰਕਾਰ ਵੱਲ ਵੀ ਉਹ ਬਾਲ ਸੁੱਟਦਾ ਕਿ ਉਹਨੂੰ ਕੋਈ ਇਤਰਾਜ਼ ਨਹੀਂ ਹੈ ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਦਿੱਤਾ ਜਾਂਦਾ ਤਾਂ ਫਿਰ ਸੈਂਟਰ ਦੀ ਜਿਹੜੀ ਸਰਕਾਰ ਹੈ ਜੀ ਉਹਦੇ ਪਾਲੇ ਦੇ ਵਿੱਚ ਗੇਂਦ ਜਿਹੜੀ ਆ ਉਹ ਆ ਜਾਊਗੀ, ਕਿਉਂਕਿ ਸੁਪਰੀਮ ਕੋਰਟ ਡਾਇਰੈਕਟਲੀ ਜਿਹੜਾ ਦੀ ਰਿਹਾਈ ਸ਼ਾਇਦ ਨਹੀਂ ਕਰ ਸਕਦਾ। ਉਹਦਾ ਰੀਜ਼ਨ ਇਹ ਹੈ ਕਿ ਜਿਹੜਾ ਤਾਡਾ ਹੈ ਨਾ ਦੀ TADA ਟੈਰਰਿਸਟ ਐਂਡ ਡਿਸਟਰਕਟਿਵ ਐਕਟ ਜਿਹੜਾ ਸੀਗਾ ਉਹਦੇ ਤਹਿਤ ਮਾਮਲਾ ਉਹ ਭੁੱਲਰ ਸਾਹਿਬ ਦੇ ਉੱਤੇ ਦਰਜ ਹੋਇਆ ਸੀਗਾ। ਇਸ ਕਰਕੇ ਬਾਲ ਤਾਂ ਫਿਰ ਕੇਂਦਰ ਦੀ ਸਰਕਾਰ ਵੱਲ ਹੀ ਆਉਣੀ ਹੈ ਜੇ ਉਹ ਫੈਸਲਾ ਕੱਲ ਨੂੰ ਦਿੰਦਾ ਕਿ ਜੇ ਉਹ ਰਿਹਾਈ ਕਰਦਾ, ਸੁਪਰੀਮ ਕੋਰਟ ਨੂੰ ਕੋਈ ਇਤਰਾਜ਼ ਨਹੀਂ ਹੈ ਤੇ ਸ਼ਾਇਦ ਇਹ ਇਲੈਕਸ਼ਨ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ, ਇਹਦੇ ਦੌਰਾਨ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਕੋਈ ਸਖਤ ਫੈਸਲਾ ਉਮੀਦ ਨਹੀਂ ਲਊਗੀ ਤੇ ਉਹ ਵੋਟਾਂ ਜਿਹੜੀਆਂ ਨੇ ਉਹਨੂੰ ਪ੍ਰਭਾਵਿਤ ਕਰਨ ਦੇ ਵਾਸਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਰਿਹਾਈ ਦਾ ਫੈਸਲਾ ਜਿਹੜਾ ਉਹ ਲੈ ਸਕਦੀ ਹੈ। ਇਹੋ ਜਿਹਾ ਫੈਸਲਾ ਆਵੇ ਤੇ ਇੱਕ ਤੰਦਰੁਸਤ ਫੈਸਲਾ ਗਿਣਿਆ ਜਾਊਗਾ। ਬਿਲਕੁਲ ਜੀ, ਅਸੀਂ ਵੀ ਸਭ ਜਿੰਨੇ ਵੀ ਹੈਗੇ ਆ ਦੂਰ ਦਰੇਡੇ ਜਿੱਥੇ ਵੀ ਕਿਸੇ ਦੀ ਆਵਾਜ਼ ਪਹੁੰਚਦੀ ਆ, ਸਾਰੇ ਇਹੀ ਚਾਹੁੰਦੇ ਆ ਕਿ ਉਹਨਾਂ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਆ ਕਿ ਉਹਨਾਂ ਨੂੰ ਰਿਹਾਈ ਕਰ ਦੇਣਾ ਚਾਹੀਦਾ। ਤੇ ਅਗਲੀ ਗੱਲ ਜੇ ਕਰੀਏ ਜੀ, ਕਹਿੰਦੇ ਹੁੰਦੇ ਘਰ ਦਾ ਪਿੱਤੀ ਲੰਕਾ ਢਾਵੇ, ਜਿਵੇਂ ਕਾਂਗਰਸ ਦੇ ਵਿੱਚ ਜਿਹੜੀ ਆਪਸੀ ਫੋਟਿਆ ਇਹ ਪਿਛਲੇ ਸਮੇਂ ਦੇ ਵਿੱਚ ਕਾਫੀ ਉੱਭਰ ਕੇ ਆਈ ਆ, ਤੇ ਹੁਣ ਜਿਵੇਂ ਇਲੈਕਸ਼ਨ ਆ ਤੇ ਹੁਣ ਉਹਨਾਂ ਦਾ ਜਿਹੜਾ ਕਿਸ ਤਰ੍ਹਾਂ ਆ ਉੱਥੇ ਠੰਡ ਹੋਈ ਆ ਕੁਝ ਜਾਂ ਉਸੇ ਤਰ੍ਹਾਂ ਚੱਲ ਰਿਹਾ ਆ? ਇੱਕ ਤਾਂ ਜੀ ਜਿਹੜੇ ਸੰਗਰੂਰ ਦੇ ਵਿੱਚ ਤਾਂ ਅਜੇ ਜਿਹੜੀ ਕਾਂਗਰਸ ਦੀਆਂ ਬਾਗੀ ਸੁਰਾਂ ਨੇ ਉਹ ਕੋਈ ਬਹੁਤੀਆਂ ਨੀਵੀਆਂ ਜਿਹੜੀਆਂ ਨੇ ਉਹ ਨਹੀਂ ਹੋਈਆਂ। ਇੱਕ ਤਾਂ
ਧਨਵੰਤ ਸਿੰਘ ਨੇ ਜੀ, ਸੁਰਜੀਤ ਸਿੰਘ ਧੀਮਾਨ ਨੇ ਦੂਜੇ, ਇਹ ਦੋਨੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨੇੜੇ ਦੱਸੇ ਜਾਂਦੇ ਨੇ। ਉਹਨਾਂ ਦੇ ਬਾਗੀ ਝੰਡੇ ਜਿਹੜੇ ਨੇ ਅਜੇ ਚੁੱਕੇ ਹੋਏ ਨੇ, ਉਹ ਵਿਜੇਂਦਰ ਸਿੰਗਲਾ ਦੇ ਨਾਲ ਨਹੀਂ ਤੁਰ ਰਹੇ ਔਰ ਸਵਾਲ ਜਿਹੜੇ ਉਹ ਖੜੇ ਕਰ ਰਹੇ ਨੇ ਕਿ ਉਹਨਾਂ ਨੂੰ ਟਿਕਟ ਜਿਹੜੀ ਆ ਉਹ ਕਿਉਂ ਦਿੱਤੀ ਗਈ ਹੈ। ਪਰ ਦੂਜੇ ਪਾਸੇ ਜਿਹੜੇ ਮੁੱਖ ਮੰਤਰੀ ਦਾ ਜੱਦੀ ਜ਼ਿਲ੍ਹਾ ਹੈ ਜੀ, ਉੱਥੇ ਕਾਂਗਰਸੀ ਕਾਫੀ ਸਰਗਰਮ ਹੋ ਗਏ ਨੇ। ਜਿਹੜੀਆਂ ਬਾਗੀ ਸਿਰਾਂ ਜਗਮੀਤ ਸਿੰਘ ਬਰਾੜ ਹੋਰਾਂ ਦੇ ਵੱਲੋਂ ਉਠਾਈਆਂ ਜਾ ਰਹੀਆਂ ਸਨ, ਜਿਹੜੇ ਟਿਕਟ ਦੇ ਦਾਅਵੇਦਾਰ ਵੀ ਸਨ ਦੀ ਫਿਰੋਜ਼ਪੁਰ ਤੋਂ, ਉਹਨਾਂ ਨੇ ਵੀ ਜਿਹੜੀਆਂ ਜੀ ਇਹ ਬਾਗੀ ਸੁਰਾਂ ਹੁਣ ਨੀਵੀਆਂ ਕਰ ਦਿੱਤੀਆਂ ਨੇ। ਉਹਨਾਂ ਨੇ ਸੁਨੀਲ ਜਾਖੜ ਦੇ ਨਾਲ ਜਿਹੜਾ ਜੀ ਚੋਣ ਪ੍ਰਚਾਰ ਬਕਾਇਦਾ ਤੌਰ ਦੇ ਉੱਤੇ ਸ਼ੁਰੂ ਜਿਹੜਾ ਜੀ ਉਹ ਕੀਤਾ ਹੈ। ਔਰ ਇਹਦੇ ਨਾਲ ਨਾਲ ਬਾਕੀ ਜਿਹੜੇ ਧੜੇ ਨੇ, ਧੜਿਆਂ ਦੇ ਵਿੱਚ ਵੱਡੀ ਜਿਹੜੀ ਕਾਂਗਰਸ ਸੀ ਫਿਰੋਜ਼ਪੁਰ ਦੇ ਵਿੱਚ, ਉਹ ਵੀ ਨਾਲ ਇਸ ਵੇਲੇ ਤੁਰ ਪਈ ਹੈ ਸੁਨੀਲ ਜਾਖੜ ਹੋਰਾਂ ਦੀ। ਉੱਧਰ ਰਾਣਾ ਸੋਢੀ ਹੋਰਾਂ ਦੀਆਂ ਬਾਗੀ ਸੁਰਾਂ ਸਨ ਜੀ, ਉਹ ਵੀ ਟਿਕਟ ਦੇ ਦਾਅਵੇਦਾਰ ਸਨ, ਉਹ ਵੀ ਸੁਨੀਲ ਜਾਖੜ ਦੇ ਨਾਲ ਇਸ ਵੇਲੇ ਜਿਹੜੇ ਆ ਉਹ ਤੁਰ ਪਏ ਨੇ। ਅੰਮ੍ਰਿਤਸਰ ਦੇ ਵਿੱਚ 3 ਧੜੇ ਸਨ ਕਾਂਗਰਸ ਦੇ ਜਿਹੜੇ ਬਣੇ ਹੋਏ, ਉਹ 3 ਧੜੇ ਜਿਹੜੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਟਿਕਟ ਦੇ ਉੱਤੇ ਆਏ ਨੇ। ਸੋ ਇੱਥੇ ਜਿੱਥੇ ਜ਼ਿਆਦਾ ਬਗਾਵਤ ਸੀਗੀ ਜੀ, ਉੱਥੇ ਇਹ ਇਕੱਠੇ ਹੋਏ ਨੇ। ਪਟਿਆਲੇ ਦੇ ਵਿੱਚ ਅਜੇ ਕੁਝ ਬਗਾਵਤ ਜਿਹੜੀ ਹੈ ਉਹ ਕਾਂਗਰਸੀ ਧੜਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਦੇਖਦੇ ਹਾਂ ਪ੍ਰਨੀਤ ਕੌਰ ਜਿਹੜੇ ਨੇ ਉਹ ਇਹਨਾਂ ਨੂੰ ਸਾਰਿਆਂ ਨੂੰ ਇਕਜੁੱਟ ਕਰ ਸਕਦੇ ਨੇ ਜਾਂ ਨਹੀਂ। ਬੜੇ ਅਹਿਮ ਰਹਿਣਗੇ ਤਕਰੀਬਨ ਅਗਲੇ 5-7 ਦਿਨ ਜਿਹੜੇ ਨੇ ਇਹਨਾਂ ਸਾਰੇ ਉਮੀਦਵਾਰਾਂ ਦੇ ਵਿੱਚ ਵਾਸਤੇ, ਉਹ ਚਾਹੇ ਅਕਾਲੀ ਨੇ, ਚਾਹੇ ਭਾਜਪਾਈਏ ਨੇ, ਤੇ ਚਾਹੇ ਕਾਂਗਰਸੀਏ ਨੇ, ਕਿ ਉਹ ਬਾਗੀ ਸੁਰਾਂ ਨੂੰ ਕਿੰਨੀ ਕੁ ਛੇਤੀ ਜਿਹੜਾ ਉਹ ਨੀਵੀਆਂ ਕਰਦੇ ਨੇ। ਕਾਂਗਰਸ ਨੂੰ ਇਹ ਪਤਾ ਹੈ ਕਿ ਬਾਗੀ ਸੁਰਾਂ ਦਾ ਖਮਿਆਜ਼ਾ ਉਹਨੂੰ ਪਹਿਲਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭੁਗਤਣਾ ਪਿਆ ਸੀਗਾ ਜੀ। ਤੇ ਅੱਗੇ ਗੱਲ ਕਰੀਏ, ਜਿਵੇਂ ਖਬਰ ਆਈ ਹੈ ਕਿ ਕੇਜਰੀਵਾਲ ਚੰਡੀਗੜ੍ਹ ਦੇ ਵਿੱਚ ਆ ਰਹੇ ਆ, ਉਹ ਇਕੱਲਾ ਚੰਡੀਗੜ੍ਹ ਦੇ ਵਿੱਚ ਆਉਣਗੇ ਜਾਂ ਅੱਗੇ ਪੰਜਾਬ ਦੇ ਵਿੱਚ ਵੀ ਆਉਣਗੇ, ਜਿਵੇਂ ਲੁਧਿਆਣਾ ਆ ਜਾਂ ਹੋਰ ਸੀਟਾਂ ਆਉਣਗੇ ਜੀ? ਆਉਣ ਵਾਲੇ ਦਿਨਾਂ ਦੇ ਵਿੱਚ ਆਉਣਗੇ, ਕਿਉਂਕਿ ਤਕਰੀਬਨ ਜਿਹੜੀ ਵੱਡੀ ਲੀਡਰਸ਼ਿਪ ਹੈ ਜੀ ਪਾਰਟੀਆਂ ਦੀ, ਉਹ ਉਸ ਤਰੀਕੇ ਨਾਲ ਆ ਰਹੇ ਜੀ ਜਿਵੇਂ ਜਿਵੇਂ ਚੋਣਾਂ ਦੇ ਗੇੜ ਜਿਹੜੇ ਉਹ ਗਿਣਦੇ ਨੇ। ਤੇ 30 ਤਰੀਕ ਨੂੰ, ਕਿਉਂਕਿ 30 ਅਪ੍ਰੈਲ ਨੂੰ ਪੈਣੀਆਂ ਨੇ ਜੀ ਵੋਟਾਂ ਇੱਥੇ, ਪੰਜਾਬ 30 ਵਾਲੀ ਗੇੜ ਚ ਆਉਂਦਾ, ਇਸ ਕਰਕੇ ਵੱਡਾ ਧਿਆਨ ਜਿਹੜਾ ਜੀ ਇਹਦੀ ਵੱਡੀ ਲੀਡਰਸ਼ਿਪ ਦਾ ਇਸ ਪਾਸੇ ਵੱਲ ਇਸ ਕਰਕੇ ਨਹੀਂ ਹੈ ਕਿਉਂਕਿ 15 ਤੋਂ ਬਾਅਦ ਜਿਹੜੀਆਂ ਦੀ ਜ਼ਿਆਦਾ ਸਰਗਰਮੀਆਂ ਪੰਜਾਬ ਦੇ ਵਿੱਚ ਸ਼ੁਰੂ ਹੋਣਗੀਆਂ। 8 ਜਾਂ 9 ਤਰੀਕ ਨੂੰ ਅਰਵਿੰਦ ਕੇਜਰੀਵਾਲ ਹੋਰਾਂ ਦੇ ਪੰਜਾਬ ਦੇ ਵਿੱਚ ਆਉਣ ਦੀ ਉਮੀਦ ਹੈ। ਪਹਿਲਾਂ ਅਰਵਿੰਦ ਕੇਜਰੀਵਾਲ ਹੋਰੀ ਪੰਜਾਬ ਦੇ ਵਿੱਚ ਆਏ ਸਨ ਜਦੋਂ ਪਾਰਟੀ ਬਣਾਈ ਸੀ ਇੱਥੇ ਪਟਿਆਲੇ ਦੇ ਵਿੱਚ। ਮੈਨੂੰ ਯਾਦ ਹੈ ਕਿ 2 ਜਾਂ 3 ਕਾਰਾਂ ਹੀ ਉਹਨਾਂ ਦੇ ਨਾਲ ਸਨ ਉਸ ਟਾਈਮ ਦੇ, ਕੋਈ ਬਹੁਤਾ ਹੁੰਗਾਰਾ ਨਹੀਂ ਸੀ ਮਿਲਿਆ। ਪਰ ਉਦੋਂ ਬਾਅਦ ਤਾਂ ਜਿਵੇਂ ਉਹ ਇੱਕਦਮ ਉੱਭਰੇ ਨੇ, ਆਮ ਆਦਮੀ ਪਾਰਟੀ ਦਾ ਉਭਾਰ ਹੋਇਆ ਇਸ ਵੇਲੇ ਪੰਜਾਬ ਦੇ ਵਿੱਚ। ਜੇ ਕਿਸੇ ਜਿਹੜਾ ਰਾਜਨੀਤਿਕ ਬੰਦਾ ਉਹਨੂੰ ਬੜੀ ਤੀਬਰਤਾ ਦੇ ਨਾਲ ਉਡੀਕਿਆ ਜਾ ਰਿਹਾ ਤਾਂ ਉਹ ਅਰਵਿੰਦ ਕੇਜਰੀਵਾਲ ਹੈ। ਨਰਿੰਦਰ ਮੋਦੀ ਹੋਣੀ ਕੱਲ ਚੰਡੀਗੜ੍ਹ ਦੇ ਵਿੱਚ ਸਨ ਕਿਰਨ ਖੇਰ ਦੇ ਵਾਸਤੇ, ਅੱਜ ਗੁਲਪਨਾਗ ਦੇ ਵਾਸਤੇ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਆ ਰਹੇ ਨੇ, ਜਿੱਥੇ ਕਿ ਉਹ ਇੱਥੇ ਵੱਖ-ਵੱਖ ਥਾਵਾਂ ਦੇ ਉੱਤੇ ਲੋਕਾਂ ਨੂੰ ਵੋਟਾਂ ਦੇ ਵਾਸਤੇ ਪ੍ਰੇਰਿਤ ਕਰਨ ਦੇ ਵਾਸਤੇ ਜਾਣਗੇ। ਚੰਡੀਗੜ੍ਹ ਜਿਹੜਾ ਹੈ ਜੀ ਪੜ੍ਹਿਆ ਲਿਖਿਆ ਦਾ ਸ਼ਹਿਰ ਹੈ ਔਰ ਇੱਥੇ ਇਹ ਸਮਝਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਚੰਗਾ ਹੁੰਗਾਰਾ ਜਿਹੜਾ ਜੀ ਉਹ ਮਿਲ ਰਿਹਾ ਹੈ। ਗੁਲਪਨਾਗ ਨੇ ਜਿਹੜੀ ਆਪਣੀ ਉਹਦੀ ਇਸ ਵੇਲੇ ਚੋਣ ਮੁਹਿੰਮ ਹੈ ਉਹਨੂੰ ਕਾਫੀ ਭਖਾਇਆ ਵੀ ਹੋਇਆ ਜੀ ਪੂਰੇ ਚੰਡੀਗੜ੍ਹ ਦੇ ਵਿੱਚ। ਸੋ ਅੱਜ ਦੇਖਦੇ ਹਾਂ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਕਿਹੋ ਜਿਹਾ ਹੁੰਗਾਰਾ ਜਿਹੜਾ ਜੀ ਉਹ ਚੰਡੀਗੜ੍ਹ ਦੇ ਵਿੱਚ ਮਿਲਦਾ ਹੈ। ਤੋ ਜਦੋਂ ਗੱਲ ਕਰਾਂਗੇ ਤੁਹਾਡੇ ਨਾਲ ਜੀ ਸੋਮਵਾਰ ਨੂੰ, ਉਸ ਦਿਨ ਦੱਸਾਂਗੇ ਜੀ ਕਿ ਕੀ ਬਣਿਆ ਇੱਥੇ ਚੰਡੀਗੜ੍ਹ ਦੇ ਵਿੱਚ। ਪਰ ਉਡੀਕਿਆ ਜਾ ਰਿਹਾ ਜੀ, ਕਿਸੇ ਰਾਜਨੀਤਿਕ ਨੂੰ ਲੋਕ ਉਡੀਕਦੇ ਘੱਟ ਨੇ ਪਰ ਕੇਜਰੀਵਾਲ ਨੂੰ ਉਡੀਕ ਰਹੇ ਨੇ। ਬਿਲਕੁਲ ਜੀ, ਜਿਵੇਂ ਨਵੀਂ ਪਾਰਟੀ ਆ, ਤੁਸੀਂ ਕਾਫੀ ਟਾਈਮ ਇਸ ਕੰਮ ਦੇ ਵਿੱਚ ਗੁਜ਼ਾਰਿਆ ਆ, ਬਹੁਤ ਸਾਰੀਆਂ ਤੁਸੀਂ ਉਤਰਾ ਚੜਾ ਦੇਖੇ ਆ, ਕਿ ਪਹਿਲਾਂ ਵੀ ਕਦੀ ਕੋਈ ਇਹੋ ਜਿਹੀ ਪਾਰਟੀ ਆਈ ਆ ਜਿਹੜੀ ਇੱਕਦਮ 1 ਸਾਲ ਦੇ ਵਿੱਚ ਹੀ ਜਿਹਨੂੰ ਲੋਕੀ ਆ ਇਹਨਾਂ ਨੂੰ ਅੜਿੱਕਣ ਲੱਗ ਗਏ ਆ, ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਇਸ ਚੀਜ਼ ਦਾ ਕੋਈ ਫਰਕ ਆ? ਪੈ ਰਿਹਾ ਜੀ, ਫਰਕ ਜਿਹੜਾ ਪੈ ਰਿਹਾ ਹੈ ਤੁਸੀਂ ਇੱਥੋਂ ਅੰਦਾਜ਼ਾ ਲਾਓ। ਜੇ ਇੱਥੇ ਕੋਈ ਹੋਵੇ ਕਿਸੇ ਹੋਰ ਤੋਂ ਤੁਸੀਂ ਪੁੱਛ ਲੈਣਾ। ਪਹਿਲਾਂ ਜਿਵੇਂ ਕੁਝ ਏਰੀਏ ਦੇ ਵਿੱਚ ਮਾਂਜਾ ਵੀ ਕਹਿੰਦੇ ਆ, ਪੰਜਾਬੀ ਚ ਵੈਸੇ ਝਾੜੂ ਜਿਹੜਾ ਜ਼ਿਆਦਾ ਕਹਿੰਦੇ ਨੇ ਜੀ। ਇਹ ਦੁਕਾਨਾਂ ਦੇ ਅਕਸਰ ਨਾ ਜੀ ਲੁਕੋ ਕੇ ਰੱਖਿਆ ਹੁੰਦਾ ਸੀ, ਹੁਣ ਤਾਂ ਬਾਹਰ ਜਿਹੜੀਆਂ ਸਟੈਂਡ ਬਣੇ ਹੋਏ ਨੇ ਸਭ ਤੋਂ ਮੂਹਰੇ ਤੁਹਾਨੂੰ ਝਾੜੂ ਹੀ ਦਿਖਦਾ, ਕਿਉਂਕਿ ਝਾੜੂ ਦੀ ਵਿਕਰੀ ਬੜੀ ਜਿਹੜੀ ਹੋ ਰਹੀ ਹੈ ਜੀ ਇਸ ਵੇਲੇ। ਲੋਕ ਹੱਥਾਂ ਦੇ ਵਿੱਚ ਜਿਹੜਾ ਉਹ ਝਾੜੂ ਫੜ ਕੇ ਪਿੰਡਾਂ ਦੇ ਵਿੱਚ ਜਿਹੜਾ ਉਹ ਤੁਰੇ ਫਿਰਦੇ ਨੇ। ਇਹਦਾ ਅਸਰ ਤਾਂ ਜਿਹੜਾ ਦੇਖਣ ਨੂੰ ਮਿਲ ਰਿਹਾ ਜੀ ਬਹੁਤ ਵੱਡਾ। ਬਾਕੀ ਇਹ ਵੋਟ ਬੈਂਕ ਦੇ ਵਿੱਚ ਕਿੰਨਾ ਤਬਦੀਲ ਹੋਊਗਾ, ਇਹ ਬੜਾ ਵੱਡਾ ਕੁਐਸਚਨ ਮਾਰਕ ਹੈ ਜਿਹੜਾ ਹਰੇਕ ਦੇ ਵੱਲੋਂ ਕੀਤਾ ਜਾਂਦਾ ਹੈ। ਕਿਉਂਕਿ ਇਹੋ ਜਿਹਾ ਸਹਿਯੋਗ ਜਿਹੜਾ ਤੀਜੀ ਧਿਰ ਨੂੰ ਪੰਜਾਬ ਦੇ ਵਿੱਚ PPP ਨੂੰ ਵੀ ਲੋਕਾਂ ਨੇ ਦਿੱਤਾ ਸੀਗਾ। ਜਿਹੋ ਜਿਹੇ ਇਕੱਠ ਖਟਕੜ ਕਲਾਂ ਦੇ ਵਿੱਚ ਮਨਪ੍ਰੀਤ ਬਾਦਲ ਹੋਰੀ ਕਰ ਗਏ ਸਨ, ਉਦੋਂ ਸ਼ਾਇਦ ਉਹੋ ਜਿਹੇ ਰਾਜਨੀਤਿਕ ਇਕੱਠ ਬਹੁਤ ਲੰਮਾ ਸਮਾਂ ਮੁੜ ਕੇ ਨਾ ਵੇਖਣ ਨੂੰ ਮਿਲਣ। ਪਰ ਜਦੋਂ ਗੱਲ ਵੋਟਾਂ ਦੀ ਆਈ ਸੀਗੀ ਤਾਂ ਉਦੋਂ
ਵੋਟ ਮਸ਼ੀਨਾਂ ਦੇ ਵਿੱਚੋਂ 6% ਵੋਟ ਤਾਂ ਨਿਕਲ ਆਈ, ਪਰ 6 ਵੀ ਸੀਟਾਂ ਜਿਹੜੀਆਂ ਸਨ, ਇੱਕ ਵੀ ਸੀਟ ਜਿਹੜੀ ਸੀ ਉਹ ਇਸ ਪਾਰਟੀ ਨੂੰ ਨਹੀਂ ਮਿਲੀ। ਬੇਸ਼ੱਕ ਹਾਲ ਦੀ ਘੜੀ ਜਿਹੜੀ ਸਿਚੁਏਸ਼ਨ ਆ ਉਹ ਬਿਲਕੁਲ ਉਲਟ ਹੈ। ਐਂਟੀ ਇਨਕੰਬੈਂਸੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ। ਬਹੁਤ ਸਾਰੇ ਮਸਲੇ ਜਿਹੜੇ ਉਸ ਤੋਂ ਬਾਅਦ ਉੱਭਰੇ ਨੇ, ਖੜੇ ਹੋਏ ਨੇ। ਤੋ ਦੇਖਦੇ ਹਾਂ ਜੀ ਕਿ ਇਸ ਵਾਰੀ ਲੋਕ ਜਿਹੜੇ ਨੇ ਉਹ ਕਿਸ ਪਾਸੇ ਵੱਲ ਨੂੰ ਤੁਰਦੇ ਨੇ। ਹਾਂ, ਇਹਨਾਂ ਜ਼ਰੂਰ ਹੈ ਕਿ ਜਿਹੜੀਆਂ ਇਹ ਪੁਰਾਣੀਆਂ ਜਿਹੜੀਆਂ ਪਾਰਟੀਆਂ ਨੇ, ਕਾਂਗਰਸ, ਅਕਾਲੀ, BJP ਜਿਹੜੀਆਂ ਦੀ, ਉਹਨਾਂ ਦੇ ਗੜ ਜਿਹੜੇ ਨੇ ਉਹ ਤੋੜਨੇ ਔਖੇ ਨੇ। ਉਹਨਾਂ ਕੋਲ ਕਾਡਰ ਬੜਾ। ਇਹ ਨਵੀਂ ਪਾਰਟੀ ਹੈ, ਜੇਕਰ ਇਹ ਇਸ ਚੀਜ਼ ਤੋਂ ਮਾਰ ਖਾਊਗੀ ਕਿ ਉਹ ਕਿੰਨੇ ਕੁ ਚੋਣ ਬੂਥ ਜਿਹੜੇ ਆ ਉਹ ਲਾ ਸਕਦੀ ਹੈ, ਕਿੰਨੇ ਲੋਕਾਂ ਨੂੰ ਘਰਾਂ ਚੋਂ ਕੱਢ ਕੇ ਜਿਹੜਾ ਜੀ ਉਹ ਚੋਣਾਂ ਦੀਆਂ ਲਾਈਨਾਂ ਦੇ ਵਿੱਚ ਲਿਆ ਸਕਦੀ ਹੈ। ਇੱਕ ਗੱਲ ਜ਼ਰੂਰ ਹੈ ਜੀ, ਸਾਇਲੈਂਟ ਵੋਟ ਜਿਹੜੀ ਆ ਉਹ ਬਹੁਤ ਵੱਡਾ ਰੋਲ ਇਸ ਵਾਰੀ ਪਲੇ ਕਰੂਗੀ। ਕਿਸੇ ਬੰਦੇ ਦੇ ਨਾਲ ਗੱਲ ਕਰੋ, ਸਰਕਾਰੀ ਜਿਹੜਾ ਨੌਕਰੀ ਦੇ ਉੱਤੇ ਆ, ਮੈਂ ਅਕਸਰ ਗੱਲ ਜਿਹੜੀ ਹੈ ਜੀ ਕਿਸੇ ਨਾ ਕਿਸੇ ਮਾਮਲੇ ਛੇੜ ਲੈਂਦਾ, ਉਹ ਇਹ ਗੱਲ ਕਹਿੰਦੇ ਨੇ, ਬੋਲ ਨਹੀਂ ਸਕਦੇ, ਸਾਡਾ ਦਿਲ ਅੰਦਰੋਂ ਜਿਹੜਾ ਜੀ ਝਾੜੂ ਦੇ ਨਾਲ ਹੈ। ਬਿਲਕੁਲ। ਤੇ ਨਾਲ ਜੀ ਇੱਕ ਹੋਰ ਵੀ ਗੱਲ ਦੇਖਣ ਨੂੰ ਆਈ ਆ ਕਿ ਜਿਹੜੀ ਯੂਥ ਆ ਉਹ ਕਦੀ ਵੀ ਇੰਨੀ ਸਰਗਰਮ ਵੋਟਾਂ ਦੇ ਵਿੱਚ ਨਹੀਂ ਹੋਈ ਜਿਵੇਂ ਭਗਵੰਤ ਮਾਨ ਆ। ਉਹਦੇ ਵੱਲ ਦੇਖੀਦਾ ਆ ਤੇ ਉਹਦੇ ਨਾਲ ਜਿੰਨੀ ਯੂਥ ਤੁਰੀ ਹੋਈ ਆ, ਸ਼ਾਇਦ ਹੀ ਕਦੀ ਕਿਸੇ ਲੀਡਰ ਦੇ ਨਾਲ ਇੰਨੀ ਯੂਥ ਦੇਖਣ ਨੂੰ ਮਿਲੀ ਹੋਵੇ। ਇਹ ਤੁਸੀਂ ਬਿਲਕੁਲ ਦਰੁਸਤ ਕਿਹਾ ਜੀ। ਇੰਨੇ ਜਿਹੜੀ ਨਵੀਂ ਪੀੜ੍ਹੀ ਹੈ ਨਾ ਜੀ, ਨਹੀਂ ਤਾਂ ਉਹ ਤਾਂ ਬਸ ਉੱਥੇ ਸੱਥ 'ਚ ਕੋਈ ਤਾਸ਼ ਖੇਡਣ ਦੇ ਵਾਸਤੇ ਜਾਂ ਫਿਰ ਦਾਰੂ ਸਿੱਕਾ ਪੀ ਕੇ ਜਾਂ ਹੱਥ 'ਚ ਮੋਬਾਇਲ ਫੜਿਆ ਜੀ, ਉਹਦੇ 'ਚ ਹੀ ਆਪਣੇ ਆਪ 'ਚ ਬਿਜ਼ੀ ਨੇ, ਵਿਹਲੜ ਸਾਰੇ ਬਿਜ਼ੀ ਨੇ। ਪਰ ਇਹ ਸੰਗਰੂਰ ਵਾਲੇ ਹਲਕੇ ਦੇ ਉੱਤੇ ਕਿਹਾ ਜਾ ਸਕਦਾ ਜੀ, ਸ਼ਾਇਦ ਜਿਹੜੇ ਸੰਗਰੂਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ ਜੀ, ਉਹ ਇਸ ਗੱਲ ਦੇ ਵਿੱਚ ਫਖਰ ਮਹਿਸੂਸ ਕਰਨ ਕਿ ਜਿਹੜੀ ਇੱਕ ਜਿਹੋ ਜੀ ਤੋਰ ਤੁਰਨੀ ਚਾਹੀਦੀ ਸੀ ਨਾ ਜੀ ਯੂਥ ਨੂੰ ਅੱਗੇ ਲੱਗ ਕੇ, ਉਹ ਸੰਗਰੂਰ ਵਾਲੇ ਜਿਹੜੇ ਨੇ ਨਾ ਜੀ ਉਹ ਤੋਰ ਰਹੇ ਨੇ। ਬਾਕੀ ਥਾਵਾਂ ਦੇ ਉੱਤੇ ਵੀ ਹੈ, ਪਰ ਇੰਨੀ ਸਰਗਰਮੀ ਕਿਸੇ ਹੋਰ ਸੀਟ ਦੇ ਉੱਤੇ ਜਿਹੜੀ ਹੈ ਜੀ ਉਹ ਬਹੁਤ ਘੱਟ ਦਿੰਦੀ ਹੈ। ਜਦੋਂ ਉਹਨਾਂ ਨਾਲ ਗੱਲ ਕਰਦੇ ਆ ਨਾ ਜੀ, ਉਹਨਾਂ ਦੇ ਉਹ ਗੁੱਸੇ 'ਚ ਬਹੁਤ ਬੋਲਦੇ ਨੇ। ਉਹ ਜਿਹੜਾ ਗੁੱਸਾ ਹੈ ਨਾ, ਜੇ ਉਹਨੂੰ ਸਹੀ ਪਾਸੇ ਵੱਲ ਨੂੰ ਭਗਵੰਤ ਮਾਨ ਹੋਰਾਂ ਨੇ ਤੋਰ ਲਿਆ ਤਾਂ ਵੱਡੀ ਤਬਦੀਲੀ ਵੱਲ ਨੂੰ ਉਹ ਤੋਰ ਸਕਦੇ ਨੇ, ਨਾ ਸਿਰਫ ਸੰਗਰੂਰ ਦੇ ਵਾਸਤੇ ਬਲਕਿ ਪੰਜਾਬ ਦੇ ਵਾਸਤੇ ਮੈਂ ਸਮਝਦਾ। ਕਿਉਂਕਿ ਜੇ ਇੱਕ ਪਤੀਲਾ ਭਰਿਆ ਹੋਵੇ, ਉਹਦੇ 'ਚ ਜਾਗ ਲਾਉਣੀ ਹੋਵੇ ਦਹੀਂ ਦੀ, ਤੇ ਅੱਧਾ ਚਮਚਾ ਹੀ ਲਾਈਦਾ ਨਾ ਜੀ, ਚਮਚਾ ਹੀ ਲਾਈਦਾ, 1.5 ਕਿਲੋ ਤਾਂ ਨਹੀਂ ਪਾਈਦਾ। ਇਸ ਕਰਕੇ ਗੱਲ ਜਾਗ ਲੱਗਣ ਦੀ ਹੈ ਜੀ। ਤੋ ਆਸਵੰਦ ਜਿਹੜੇ ਲੋਕ ਨੇ ਉਹਨੂੰ ਇਸ ਆਸ ਦੇ ਨਾਲ ਦੇਖ ਰਹੇ ਨੇ ਕਿ ਸ਼ਾਇਦ ਆਸ ਕਿਤੋਂ ਨਾ ਕਿਤੋਂ ਇੱਥੋਂ ਹੀ ਸ਼ੁਰੂ ਹੋਣੀ। ਹਾਂ ਜੀ, ਬਿਲਕੁਲ। ਪਰਮਾਤਮਾ ਕਰੇ ਕਿ ਉੱਥੇ ਜਿਹੜੇ ਨੌਜਵਾਨ ਪੀੜ੍ਹੀ ਆ ਉਹਨਾਂ ਦੇ ਵਿੱਚ ਕੋਈ ਜਾਗਰਤੀ ਆਵੇ। ਸਿਰਫ ਇੱਕ ਇਲੈਕਸ਼ਨ ਕਰਕੇ ਨਹੀਂ, ਆਪਣਾ ਆਪ ਵੀ ਉਹ ਸੁਧਾਰਨ, ਆਪਣੇ ਆਪ ਲਈ ਵੀ। ਜਾਂ ਜਿਹੜਾ ਜਿਲੇ ਨੌਜਵਾਨ ਪੀੜ੍ਹੀ ਸੁਧਰ ਜਾਂਦੀ ਹੈ ਤੇ ਕਹਿੰਦੇ ਸਾਰਾ ਸਮਾਜ ਹੀ ਜਿਹੜਾ ਆ ਉਹ ਸੁਧਰ ਜਾਂਦਾ ਆ। ਤੇ ਅਗਲੀ ਗੱਲ ਕਰਦੇ ਜੀ, ਜਿਵੇਂ ਸ਼ਸ਼ੀ ਕਾਂਤ ਦੀ ਆਪਾਂ ਕੱਲ ਪਰਸੋਂ ਵੀ ਗੱਲ ਕੀਤੀ ਸੀਗੀ ਕਿ ਸ਼ਸ਼ੀ ਕਾਂਤ ਨੂੰ ਸ਼ਾਇਦ ਉਹ ਇੱਥੋਂ ਟਿਕਟ ਮਿਲ ਜਾਏ, ਉਹਨਾਂ ਦਾ ਕੀ ਬਣਿਆ? ਇਹ 2 ਅਪ੍ਰੈਲ ਨੂੰ ਜਿਹੜਾ ਐਲਾਨ ਹੋਣ ਦੀ ਉਮੀਦ ਹੈ ਜੀ। ਫਤਿਹਗੜ੍ਹ ਸਾਹਿਬ ਵਾਲੀ ਜਿਹੜੀ ਇੱਕ ਟਿਕਟ ਹੈ ਜੀ, ਉੱਥੋਂ ਨਹੀਂ ਅਜੇ ਕੋਈ ਐਲਾਨ ਹੋਇਆ। ਤੇ ਦੂਸਰਾ ਬਠਿੰਡੇ ਵਾਲੀ ਸੀਟ ਤੋਂ। ਬਠਿੰਡੇ ਵਾਲੀ ਸੀਟ ਡਿਲੇ ਬਹੁਤ ਕੀਤੀ ਜਾ ਰਹੀ ਹੈ ਕਿਉਂਕਿ ਉੱਥੇ ਟੱਕਰ ਬੜੀ ਤਕੜੀ ਹੈ, ਪਰ ਇਹ ਸੀਟ ਜਿਹੜੀ ਆਮ ਆਦਮੀ ਪਾਰਟੀ ਪਤਾ ਨਹੀਂ ਕਿਉਂ ਡਿਲੇ ਕਰ ਰਹੀ ਹੈ, ਫਤਿਹਗੜ੍ਹ ਸਾਹਿਬ ਤੋਂ ਵੀ ਤੇ ਇੱਥੋਂ ਵੀ। ਸ਼ਸ਼ੀ ਕਾਂਤ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਬਠਿੰਡੇ ਦੇ ਵਿੱਚ ਜਾ ਕੇ ਕੀਤੀ ਸੀਗੀ। ਇਹ ਜਿਹੜੀਆਂ ਅਟਕਲਾਂ ਨੇ ਉਹ ਚੱਲ ਰਹੀਆਂ ਨੇ ਕਿ ਸ਼ਸ਼ੀ ਕਾਂਤ ਹੋਰੀ ਉਮੀਦਵਾਰ ਜਿਹੜੇ ਉਹ ਹੋਣਗੇ ਬਠਿੰਡੇ ਤੋਂ, ਪਰ ਜਿਹੜੇ ਆਮ ਆਦਮੀ ਪਾਰਟੀ ਦੇ ਅੰਦਰਲੇ ਸੂਤਰ ਨੇ ਉਹ ਦੱਸਦੇ ਨੇ ਕਿ ਸ਼ਾਇਦ ਉਹ ਨਹੀਂ ਹੋਣਗੇ ਉਮੀਦਵਾਰ, ਕਿਉਂਕਿ ਉਹਨਾਂ ਦਾ ਵਿਰੋਧ ਜਿਹੜਾ ਉਹ ਬੜਾ ਹੋ ਰਿਹਾ ਸ਼ਸ਼ੀ ਕਾਂਤ ਹੋਰਾਂ ਦਾ। ਜਿਹੜਾ ਉਹਨਾਂ ਦਾ ਨਾ ਜੀ ਕਾਲਾਪਨ ਹੈ ਜੇ ਆਮ ਆਦਮੀ ਪਾਰਟੀ 'ਚ ਆ ਗਏ, ਅਗਲੇ ਦਿਨ ਛੱਡ ਕੇ ਚਲੇ ਗਏ, ਉਦੋਂ ਅਗਲੇ ਦਿਨ ਫੇਰ ਮੁੜ ਆਏ। ਇੱਕ ਇਹ। ਦੂਸਰੀ ਗੱਲ, ਜਿਹੜੇ ਉਹ ਪਿਛਲੇ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਨਾ ਜੀ ਕਿ ਨਸ਼ਿਆਂ ਵਾਲੇ ਮਾਮਲੇ ਦੇ ਉੱਤੇ ਕਿ ਸਫੈਦ ਪੋਸ਼ ਸ਼ਾਮਲ ਨੇ, ਮੈਂ ਕਿਸੇ ਦਾ ਨਾਮ ਨਹੀਂ ਲੈ ਸਕਦਾ, ਮੈਂ ਨਾਮ ਲਊਂਗਾ ਸਮਾਂ ਆਉਣ ਤੇ ਲਊਂਗਾ। ਲੋਕ ਇਹ ਸੋਚਦੇ ਨੇ ਕਿ ਉਹ ਸਮਾਂ ਜਿਹੜਾ ਉਹ ਕਦੋਂ ਆਉਣਾ ਹੈ, ਜਦੋਂ ਪੰਜਾਬ ਰਹਿੰਦਾ ਖੂੰਹਦਾ ਵੀ ਬਰਬਾਦ ਹੋ ਗਿਆ, ਜਾਂ ਇਹ ਮੈਂ ਦੱਸੋ ਕਿ ਇਹਨਾਂ ਲੋਕਾਂ ਨੂੰ ਨੰਗੇ ਕਰ ਦਿੱਤਾ ਜਾਵੇ। ਜੇ ਸਬੂਤ ਹੈਗੇ ਨੇ ਤਾਂ ਲੋਕਾਂ ਦੀ ਮਦਦ ਸ਼ਸ਼ੀ ਕਾਂਤ ਹੋਰਾਂ ਦੇ ਨਾਲ ਪੂਰੀ ਆ ਕੇ ਖੜ ਜਾਣੀ ਹੈ, ਜੇ ਉਹ ਲੋਕਾਂ ਦੇ ਨਾਮ ਜਿਹੜੇ ਨੇ ਉਹ ਸਾਹਮਣੇ ਲੈ ਆਉਂਦੇ ਨੇ। ਇਸ ਕਰਕੇ ਉਹਨਾਂ ਦੇ ਜਿਹੜੇ ਬਿਆਨ ਬਦਲਣ ਦੇ ਵਾਲੇ ਗੱਲ ਹੈ ਨਾ ਜੀ, ਉਹਦੀ ਕਰਕੇ ਵਿਰੋਧ ਹੈ ਕੁਝ ਥਾਵਾਂ ਦੇ ਉੱਤੇ ਕਿ ਉਮੀਦਵਾਰ ਨਹੀਂ ਹੋਣੇ ਚਾਹੀਦੇ। ਫਿਰ ਉਮੀਦਵਾਰ ਬਠਿੰਡੇ ਤੋਂ ਕੌਣ ਹੋਊਗਾ? ਸ਼ਾਇਦ ਮੈਨੂੰ ਜੋ ਜਾਪਦਾ ਜੀ, ਮੈਂ ਗਲਤ ਵੀ ਹੋ ਸਕਦਾ, ਅਟਕਲਾਂ ਨੇ ਕਰ ਰਹੀਆਂ ਕਿ ਪਿਰਮਲ ਸਿੰਘ ਜਿਹੜਾ ਜੀ ਉਹ ਉਮੀਦਵਾਰ ਹੋ ਸਕਦਾ। ਜਿਹੜੀਆਂ ਜਥੇਬੰਦੀਆਂ ਉੱਤੇ ਸੰਘਰਸ਼ ਕਰ ਰਹੀਆਂ ਨੇ ਬੇਰੁਜ਼ਗਾਰਾਂ ਦੀਆਂ, ਉਹਨਾਂ ਨੂੰ ਉਹ ਜਿਹੜਾ ਜੀ ਨਾਲ ਜੋੜੀ ਫਿਰਦਾ ਪਿਰਮਲ ਸਿੰਘ, ਜਿਹਨੇ ਕੁੱਟ ਵੀ ਬਹੁਤ ਖਾਧੀ ਹੈ ਪੁਲਿਸ ਦੀ। ਜੇ ਸ਼ਸ਼ੀ ਕਾਂਤ ਤੇ ਗੁਣਾ ਨਹੀਂ ਪੈਂਦਾ ਤੇ ਉਹ ਉੱਥੋਂ ਸ਼ਾਇਦ ਉਮੀਦਵਾਰ ਹੋ ਸਕਦੇ ਨੇ। ਜੇ ਹੁੰਦੇ ਨੇ ਤਾਂ ਪੰਜਾਬ ਦੀਆਂ ਜਿਹੜੀਆਂ ਸਿਆਸੀ ਸਮੀਕਰਨਾਂ ਨੇ ਉਹਦੇ ਵਿੱਚ ਇੱਕ ਬਹੁਤ ਵੱਡਾ ਰੋਲ ਇਹ ਜਿਹੜੀ ਉਮੀਦਵਾਰੀ ਹੈ ਉਹ ਨਿਭਾ ਸਕਦੀ ਹੈ, ਕਿਉਂਕਿ 40 ਲੱਖ ਜਿਹੜਾ ਬੇਰੁਜ਼ਗਾਰ ਪੰਜਾਬ 'ਚ ਤੁਰਿਆ ਫਿਰਦਾ ਇਸ ਵੇਲੇ।
ਬਿਲਕੁਲ ਜੀ, ਜਿਵੇਂ ਤੁਸੀਂ ਬੇਰੁਜ਼ਗਾਰਾਂ ਦੀ ਗੱਲ ਕੀਤੀ ਆ ਕਿ ਜਿਹੜੇ ਬੇਰੁਜ਼ਗਾਰ ਆ ਬਹੁਤ ਸਾਰੇ ਉੱਥੇ ਤੁਰੇ ਫਿਰਦੇ ਆ ਪੰਜਾਬ ਦੇ ਵਿੱਚ, ਤੇ ਉਹ ਵੀ ਕੋਈ ਜਿਵੇਂ ਵਿਰੋਧ ਪ੍ਰਦਰਸ਼ਨੀਆਂ ਕਰ ਰਹੇ ਜਾਂ ਨਹੀਂ? ਅੱਜ ਕੱਲ ਕਰ ਰਹੇ ਆ ਜੀ, ਕਰ ਰਹੇ ਆ। ਇਸ ਵੇਲੇ ਬਠਿੰਡੇ ਦੇ ਵਿੱਚ ਬੜੀ ਵੱਡੀ ਮੁਸ਼ਕਲ ਜਿਹੜੀ ਹੈ ਜੀ ਬਾਦਲ ਪਰਿਵਾਰ ਦੇ ਵਿਰੋਧ ਨੂੰ ਰੋਕਣ ਦੇ ਵਾਸਤੇ ਪੁਲਿਸ ਨੂੰ ਮੁਸ਼ੱਕਤ ਜਿਹੜੀ ਹੈ ਜੀ ਉਹ ਕਰਨੀ ਪੈ ਰਹੀ ਹੈ। ਜਿੱਥੇ ਉਹ ਵਰਦੀ ਦਾ ਰੋਬ, ਡੰਡਿਆਂ ਦਾ ਜਿਹੜਾ ਡਰਾਵਾ ਉਹ ਦਿੰਦੇ ਨੇ, ਉੱਥੇ ਨਾਲ ਨਾਲ ਬਿਨਾਂ ਵਰਦੀ ਤੋਂ ਉਹ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਵੀ ਤੁਰੇ ਫਿਰਦੇ ਨੇ, ਮਿੰਨਤਾਂ ਤਰਲੇ ਕਰਦੇ ਕਿ ਕਾਲੀਆਂ ਝੰਡੀਆਂ ਨਾ ਵਿਖਾਓ। ਇਹ ਖਬਰਾਂ ਮੀਡੀਆ ਦੇ ਵਿੱਚ ਨਹੀਂ ਆ ਰਹੀਆਂ ਜੀ, ਰਿਐਲਿਟੀ ਹੈ ਇਹ ਕਿ ਕਾਲੀਆਂ ਝੰਡੀਆਂ ਇਸ ਵੇਲੇ ਹਰਸਿਮਰਤ ਕੌਰ ਬਾਦਲ ਜਾਂ ਬਾਦਲ ਪਰਿਵਾਰ ਨੂੰ ਸਭ ਤੋਂ ਵੱਧ ਜਿਹੜੀਆਂ ਬਠਿੰਡੇ ਦੇ ਵਿੱਚ ਵਿਖਾਈਆਂ ਜਾ ਰਹੀਆਂ ਨੇ। ਇਸ ਵੇਲੇ ਜਿਹੜਾ ਪ੍ਰਸ਼ਾਸਨ ਹੈ ਉਹਦੇ ਵਿੱਚ ਬੇਚੈਨੀ ਪਾਈ ਜਾ ਰਹੀ ਹੈ ਬਠਿੰਡੇ ਦੇ ਵਿੱਚ, ਉਹ ਔਰ ਸਰਕਾਰ ਦੇ ਵਿਰੁੱਧ ਜਿਹੜੀ ਇਹ ਬੇਚੈਨੀ ਹੈ ਜੀ, ਕਿਉਂਕਿ ਦਫਾ 144 ਤਾਂ ਲੱਗੀ ਹੋਈ ਹੈ ਜੀ, ਪਰ ਇਹ ਦਫਾ 144 ਜਿਹੜੇ ਰਾਜਨੀਤਿਕ ਨੇ ਉਹਨਾਂ ਦੇ ਕੱਟਾਂ ਦੇ ਉੱਤੇ ਨਹੀਂ ਹੁੰਦੀ, ਉਹ ਝੰਡੀਆਂ ਵਾਲੇ ਨੇ ਉਹਨਾਂ ਦੇ ਉੱਤੇ ਦਫਾ 144 ਜਿਹੜੀ ਆ ਰੋਕ ਦਿੱਤੀ ਜਾਂਦੀ ਹੈ। ਰਾਮਨਗਰ ਪਿੰਡਾ ਜੀ ਬਠਿੰਡੇ ਦੇ ਵਿੱਚ ਉੱਥੇ ਭੁੱਲਰ ਭਾਈਚਾਰਾ ਹੈ, ਇਹਨਾਂ ਸਾਰਿਆਂ ਨੇ ਕਾਲੀਆਂ ਝੰਡੀਆਂ ਕੱਲ ਵਿਖਾ ਕੇ ਬਾਦਲ ਪਰਿਵਾਰ ਦਾ ਵਿਰੋਧ ਕੀਤਾ। ਪੁਲਿਸ ਉਹਨਾਂ ਨੂੰ ਤਿੱਤਰ ਬਿੱਤਰ ਕਰਨ ਦੇ ਵਾਸਤੇ ਕਈ ਤਰ੍ਹਾਂ ਦੇ ਹੱਥ ਕੱਢੇ ਜਿਹੜੇ ਆ ਜੀ ਉਹ ਅਪਣਾਉਂਦੀ ਰਹੀ। ਗੱਲ ਇੱਕ ਪਿੰਡ ਦੀ ਨਹੀਂ ਹੈ, ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਜੀ ਇਸੇ ਤਰੀਕੇ ਦੇ ਨਾਲ ਕਾਲੀਆਂ ਝੰਡੀਆਂ ਦੇ ਨਾਲ ਜਿਹੜਾ ਰੋਹ ਹੈ ਲੋਕਾਂ ਦੇ ਵੱਲੋਂ ਪ੍ਰਗਟ ਕੀਤਾ ਜਾ ਰਿਹਾ ਹੈ। ਲੋਕ ਬੋਲ ਰਹੇ ਨੇ, ਸਰਕਾਰ ਦੇ ਖਿਲਾਫ ਜਿਹੜੀਆਂ ਬਾਗੀ ਸੁਰਾਂ ਨੇ ਉਹ ਉੱਠਣੀਆਂ ਜਾਰੀ ਨੇ। ਤੁਹਾਨੂੰ ਯਾਦ ਹੋਣਾ ਹੈ ਕਿ ਕੁਝ ਹਫ਼ਤੇ ਪਹਿਲਾਂ ਇੱਥੇ ਇੱਕ ਬੱਸ ਸਾੜ ਦਿੱਤੀ ਗਈ ਸੀ ਪਟਿਆਲਾ ਸੰਗਰੂਰ ਰੋਡ ਦੇ ਉੱਤੇ ਔਰਬਿਟ ਦੀ। ਮੈਂ ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਇਹ ਖਬਰ ਕਹਿਣ ਨੂੰ ਕੁਝ ਲੋਕਾਂ ਦੇ ਵਾਸਤੇ ਬੜੀ ਛੋਟੀ ਹੋਵੇ, ਪਰ ਇਹ ਸ਼ਾਇਦ ਬਗਾਵਤ ਦੀ ਸ਼ੁਰੂਆਤ ਹੈ। ਜੀ ਜੀ, ਬਿਲਕੁਲ ਬਿਲਕੁਲ, ਬਗਾਵਤਾਂ ਆ ਜਿਹੜੀਆਂ ਉਹ ਗਾਹੇ ਬਗਾਹੇ ਜੀ ਬਾਹਰ ਨਿਕਲ ਕੇ ਆਉਂਦੀਆਂ ਹੀ ਆ। ਤੇ ਹੁਣ ਜੀ ਉਹਨੇ ਤੁਹਾਡੇ ਅਰਜ਼ਨਾਮੇ ਵੱਲ ਜੀ, ਅਰਜ਼ਨਾਮਾ ਕੁਛ ਇਸ ਤਰ੍ਹਾਂ ਜੀ ਕਿ ਪਰਸੋਂ ਗਿਆ ਜੋ ਛੱਡ ਸੀ ਕਾਂਗਰਸ ਨੂੰ, ਬਣਿਆ ਪੰਥ ਦਾ ਸੀ ਸੇਵਾਦਾਰ ਮੀਆਂ ਜੀ। ਪਰਸੋਂ ਗਿਆ ਜੋ ਛੱਡ ਸੀ ਕਾਂਗਰਸ ਨੂੰ, ਬਣਿਆ ਪੰਥ ਦਾ ਸੀ ਸੇਵਾਦਾਰ ਮੀਆਂ, ਨਾ ਜੋ ਨਿਭੀ ਉਹ ਛੱਡ ਅਕਾਲੀਆਂ ਨੂੰ, ਮਨਪ੍ਰੀਤ ਦਾ ਬਣ ਗਿਆ ਯਾਰ ਮੀਆਂ। ਥੋੜੇ ਦਿਨਾਂ ਨੂੰ ਛੱਡਿਆ ਸਾਥ ਉਸਦਾ, ਹੋਏ ਯਾਰ ਫਿਰ ਸੜਕ ਸਵਾਰ ਮੀਆਂ, ਬਿਨਾਂ ਯਾਰਾਂ ਇਕੱਲੇ ਸੀ ਰਹਿਣ ਔਖਾ, ਦਿੱਲੀ ਵੱਲ ਖੜਕਾਈ ਸੀ ਤਾਰ ਮੀਆਂ। ਅੱਗੋਂ ਦਿੱਲੀ ਦਰਬਾਰ ਵਿੱਚ ਹਾਲ ਮਾੜਾ, ਬਾਹਰ ਨੂੰ ਪਿਆ ਪ੍ਰਵਾਸ ਮੀਆਂ। ਅੱਗੋਂ ਦਿੱਲੀ ਦਰਬਾਰ ਵੱਲ ਹਾਲ ਮਾੜਾ ਹੁੰਦਾ, ਬਾਹਰ ਨੂੰ ਪਿਆ ਪ੍ਰਵਾਸ ਮੀਆਂ, ਜਾਂਦੇ ਰੁਕਣ ਨਾ ਇੱਕ ਨੂੰ ਵੇਖ ਮੁੜਦਾ ਹੋਇਆ, ਉਹਨਾਂ ਨੂੰ ਹੋਊ ਤਰਵਾਸ ਮੀਆਂ। ਜੀ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਅਸੀਂ ਧੰਨਵਾਦ ਕਰਦੇ ਹਾਂ ਬਲਦੇਵ ਸਿੰਘ ਪੰਨੂ ਦਾ ਜਿਹੜੇ ਸਾਡੇ ਨਾਲ ਜੁੜਦੇ ਨੇ ਜੀ 8:30 ਵਜੇ ਰਾਤ ਨੂੰ, ਤੇ ਕੱਲ ਨੂੰ ਇਸੇ ਟਾਈਮ ਅਸੀਂ ਫੇਰ ਇਹਨਾਂ ਦੇ ਨਾਲ ਜੁੜਾਂਗੇ ਜੀ। ਤੇ ਹੁਣ ਮੈਨੂੰ ਵੀ ਦਿਓ ਜੀ ਇਜਾਜ਼ਤ, ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।